ਸਿਰਫ ਤੁਹਾਨੂੰ ਬਾਹਰ ਕਰਨ ਦੇ ਲਈ ਇਲੈਕਸ਼ਨ ਕਮਿਸ਼ਨ ਨੇ ਇੰਨਾ ਵੱਡਾ ਕੰਮ ਕੀਤਾ ਕਿ ਇਲਾਕੇ ਵੰਡ ਦਿੱਤੇ ਔਰ ਸਾਰੇ ਵੋਟ ਕੱਟ ਦਿੱਤੇ। ਔਨ ਰਿਕਾਰਡ ਹੈਗਾ ਹੈ, ਔਨ ਰਿਕਾਰਡ ਜੋ ਮੈਂ ਕਹਿ ਰਿਹਾ ਇਹਨੂੰ ਚੈੱਕ ਕਰ ਲਓ ਆਰਾਮ ਨਾਲ। ਹਰਜੀਤ ਪਿੰਕਾ ਦਾ ਫੋਨ ਆਂਦਾ ਹੈਗਾ, ਉਹ ਕਹਿੰਦਾ ਮੈਂ ਤੁਹਾਡੇ ਨਾਲ ਕੱਲਿਆਂ ਗੱਲ ਕਰਨੀ ਹੈ ਔਰ ਕੱਲੇ ਗੱਲ ਕਰਨ ਵਾਸਤੇ ਮੈਨੂੰ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈਗਾ ਤੇ ਕੋਈ ਜੋ ਵੀ ਇਹਨਾਂ ਨੂੰ ਪੈਸੇ ਚਾਹੀਦੇ ਹੈਗੇ ਉਹ ਦੇਵਾਂਗੇ, ਵੋਟ ਤੁਸੀਂ ਸਰਨੇ ਨੂੰ ਪਾਣੀ ਹੈ। ਮੈਨੂੰ ਉਹਨਾਂ ਡਾਇਰੈਕਟਰ ਨੇ ਆਪਣੇ ਘਰ ਕਮਰੇ 'ਚ ਬੁਲਾਇਆ ਤੇ ਮੈਨੂੰ ਉਹ ਕਹਿਣ ਲੱਗਾ ਕਿ ਲਵਾਣਾ ਜੀ ਯਾਰ ਤੁਸੀਂ ਬਹੁਤ ਹੋ ਗਿਆ, ਹੁਣ ਤੁਸੀਂ ਨਾ ਇੱਕ ਕੰਮ ਕਰੋ, ਤੁਸੀਂ ਪਰਮਜੀਤ ਨੂੰ ਵੋਟ ਪਾਓ। ਕਹਿੰਦਾ ਨਹੀਂ ਤੂੰ ਬੜੀ ਗਰੀਬੀ ਦੇਖੀ ਹੈਗੀ ਹੈ ਜੀ ਤੇਰੀ, ਹੁਣ ਤੂੰ ਇੰਨੇ ਪੈਸੇ ਕਦੀ ਤੂੰ ਖੁਆਬ ਵਿੱਚ ਵੀ ਨਹੀਂ ਦੇਖੇ ਹੋਣੇ, ਮੈਂ ਤੁਹਾਨੂੰ ਦਵਾ ਦਾਂਗਾ। ਇੱਕ ਪੱਗ ਵਾਲੇ ਨੇ ਦੂਜੀ ਪੱਗ ਵਾਲੇ ਦੇ ਉੱਤੇ ਕਿਉਂ ਹਮਲਾ ਕੀਤਾ? ਮੈਨੂੰ ਉਹ ਕਹਿਣ ਲੱਗਾ ਡਾਇਰੈਕਟਰ, ਕਹਿੰਦਾ ਤੈਨੂੰ ਹੁਣ ਛਿੱਤਰ ਪੈਣਗੇ ਔਰ ਤੇਰੀ ਮੈਂਬਰਸ਼ਿਪ ਮੈਂ ਰੱਦ ਕਰਾਂਗਾ। ਸਾਨੂੰ ਅਗਰ ਤੁਸੀਂ ਛਿੱਤਰ ਪੈਣਗੇ ਤੇ ਤੈਨੂੰ ਵੀ ਛਿੱਤਰ ਪੈਣਗੇ। ਮੈਂ ਓਨਲੀ ਉਹਨੂੰ ਛਿੱਤਰ ਦਿਖਾ ਰਿਹਾ ਸੀਗਾ, ਮੈਂ ਉਹਨੂੰ ਮਾਰਿਆ ਨਹੀਂ ਸੀ। ਤਿਲਕ ਵਿਹਾਰ ਦੇ ਕਤਲੇਆਮ ਪੀੜਤਾਂ ਨੂੰ ਨਾ ਤੱਕ ਇਨਸਾਫ ਮਿਲਿਆ, ਨਾ ਚੱਜ ਦਾ ਹੀ ਘਰ ਰਿਹਾਇਸ਼ ਨੂੰ ਮਿਲੀ, ਨਾ ਕੋਈ ਉਹਨਾਂ ਨੂੰ ਰੋਜ਼ਗਾਰ ਮਿਲਿਆ। ਤੁਸੀਂ ਸਾਰੇ ਉਹਨਾਂ ਦੀ ਲੀਡਰੀ ਕਰਦੇ ਹੋ, ਆਪਣੀ ਲੀਡਰੀ ਚਮਕਾਉਣ ਦੇ ਲਈ ਸਾਰਿਆਂ ਨੂੰ ਵਰਤਦੇ ਹੈਗੇ ਹੋ। ਕਤਲੇਆਮ ਪੀੜਤਾਂ ਦਾ ਭਲਾ ਅਜੇ ਤੱਕ ਕਿਉਂ ਨਹੀਂ ਹੋਇਆ? ਨਾ ਕਰੋ, ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ, ਹੱਥ ਜੋੜ ਕੇ ਜਨਾਬੀ ਨਾ ਕਰੋ, ਆਰਾਮ ਨਾਲ ਗੱਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਆਪਾਂ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਕਵਰੇਜ ਕਰ ਰਹੇ ਹੈਗੇ ਹਾਂ। ਜਿਸ ਤਰੀਕੇ ਨਾਲ ਪਿਛਲੇ ਕੁਝ ਦਿਨਾਂ ਤੋਂ ਵੀਡੀਓਜ਼ ਵਾਇਰਲ ਹੋਈਆਂ ਕਿ ਗੁਰਦੁਆਰਾ ਡਾਇਰੈਕਟਰੇਟ ਦੇ ਉੱਤੇ ਹਮਲਾ ਹੋਇਆ। ਅਸੀਂ ਕੱਲ ਹੀ ਸਰਦਾਰ ਮਨਜੀਤ ਸਿੰਘ ਜੀਕੇ ਦਾ ਉੱਥੇ ਇੰਟਰਵਿਊ ਕੀਤਾ, ਜਿਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ 6 ਪਟੀਸ਼ਨਾਂ ਫਾਈਲ ਕੀਤੀਆਂ ਹੈਗੀਆਂ ਨੇ। ਆਪਾਂ ਉਹ ਸਾਰਾ ਐਕਸਕਲੂਸਿਵ ਇੰਟਰਵਿਊ ਵੀ ਕੀਤਾ, ਮਗਰ ਇੱਕ ਸ਼ਖਸ ਜਿਹਦੇ ਲਈ ਸੋਸ਼ਲ ਮੀਡੀਆ ਤੇ ਲਫ਼ਜ਼ ਵਰਤੇ ਜਾ ਰਹੇ ਨੇ ਕਿ ਆਤਮਾ ਸਿੰਘ ਲੁਬਾਣਾ, ਜਿਹਨੇ ਜੁੱਤੀ ਮਾਰੀ ਗੁਰਦੁਆਰਾ ਡਾਇਰੈਕਟਰੇਟ ਦੇ ਉੱਤੇ, ਜੁੱਤੀ ਸੁੱਟੀ, ਕੀ ਮਸਲਾ ਸੀ, ਅਸੀਂ ਉਹਨਾਂ ਤੱਕ ਪਹੁੰਚ ਕੀਤੀ। ਲਫ਼ਜ਼ ਵਰਤਿਆ ਜਾ ਰਿਹਾ ਜੀ ਉਹ ਫਰਾਰ ਨੇ, ਪੁਲਿਸ ਦੇ ਡਰ ਦੇ ਮਾਰੇ ਉਹ ਘਰੋਂ ਭੱਜ ਗਏ ਨੇ। ਲੇਕਿਨ ਅੱਜ ਅਸੀਂ ਉਹਨਾਂ ਦੇ ਘਰ ਮੌਜੂਦ ਹੈਗੇ ਆ ਤੇ ਹੁਣ ਅਸੀਂ ਉਹਨਾਂ ਦੇ ਕੋਲ ਹੀ ਚੱਲਦੇ ਹੈਗੇ ਆ। ਇਹ ਸਾਰੀ ਗੱਲਬਾਤ ਅਸੀਂ ਉਹਨਾਂ ਨਾਲ ਹੀ ਕਰਨੇ ਆ। ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤ ਤੋਂ ਕਰਨੇ। ਆਤਮਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲੇ ਤੇ ਮੈਂ ਤੁਹਾਡੇ ਬਾਰੇ ਇੱਕ ਲਫ਼ਜ਼ ਵਰਤਾ, ਸੋਸ਼ਲ ਮੀਡੀਆ ਤੇ ਵਰਤਿਆ ਜਾ ਰਿਹਾ ਜੀ ਤੁਸੀਂ ਘਰੋਂ ਫਰਾਰ ਹੈਗੇ ਹੋ, ਤੁਸੀਂ ਪੁਲਿਸ ਦੇ ਡਰ ਦੇ ਮਾਰੇ ਗਾਇਬ ਹੋ ਚੁੱਕੇ ਹੋ। ਇਹ ਸਾਰੀ ਵਜ੍ਹਾ ਦੇ ਉੱਤੇ ਤੁਸੀਂ ਕੀ ਕਹੋਗੇ? ਜੁੱਤੀ ਤੁਸੀਂ ਮਾਰੀ, ਸੋਸ਼ਲ ਮੀਡੀਆ ਤੁਹਾਡੇ ਅਗੇਂਸਟ ਕਿਉਂ ਹੋ ਗਿਆ ਸਾਰੇ ਮਸਲੇ? ਦੇਖੋ ਜੀ, ਸੋਸ਼ਲ ਮੀਡੀਆ ਕੁਛ ਕਵੇ, ਮੈਨੂੰ ਉਸਦੀ ਕੋਈ ਉਹ ਨਹੀਂ ਹੈਗਾ, ਲੇਕਿਨ ਮੈਂ ਅੱਜ ਤੱਕ ਆਪਣੇ ਘਰ ਹੀ ਹੈਗਾ। ਮੈਨੂੰ ਪਰਸੋਂ ਉਹਨਾਂ ਨੇ ਇੰਸਪੈਕਟਰ ਜਿਹੜਾ ਗਣੇਸ਼ ਕੁਮਾਰ ਹੈਗਾ, ਮੈਨੂੰ ਉਹਨਾਂ ਨੇ ਨੋਟਿਸ ਕੀਤਾ ਸੀਗਾ। ਮੈਂ ਉਹਨਾਂ ਨੂੰ ਕਿਹਾ ਹੈਗਾ ਮੈਂ ਰਾਜਸਥਾਨ ਹੈਗਾ, ਮੇਰੇ ਪਿਤਾ ਜੀ ਦੀ ਬਰਸੀ ਸੀ, ਮੈਂ ਮਾਤਾ ਪਿਤਾ ਜੀ ਬਰਸੀ ਮਨਾ ਕੇ ਉੱਥੋਂ ਆ ਰਿਹਾ ਹੈਗਾ, ਮੈਂ ਰਸਤੇ 'ਚ ਹੈਗਾ, ਮੈਂ ਕੱਲ੍ਹ ਆਵਾਂਗਾ। ਮੈਂ ਕੱਲ੍ਹ ਉੱਥੇ 3 ਵਜੇ ਗਿਆ ਸੀਗਾ ਔਰ 3 ਤੋਂ ਲੈ ਕੇ ਅਸੀਂ 5 ਵਜੇ ਤੱਕ ਉਹਦੇ ਕੋਲ ਉੱਥੇ ਬੈਠੇ ਰਹੇ। ਜੋ ਉਹਨਾਂ ਨੇ ਪੁੱਛਿਆ ਮੈਂ ਉਹਨਾਂ ਨੂੰ ਦੱਸਿਆ ਹੈਗਾ। ਮੈਂ ਕਿਉਂ ਗਾਇਬ ਹੋਣਾ ਹੈਗਾ? ਅਸੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਚੁਣ ਕੇ ਆਏ ਹਾਂ। ਸਾਡੇ ਨਾਲ ਗੁਰਦੁਆਰਾ ਡਾਇਰੈਕਟਰ ਨੇ ਬਹੁਤ ਜਾਸੀਆਂ ਕੀਤੀਆਂ ਨੇ। ਮੈਂ ਸਿਲਸਿਲੇਵਾਰ ਤੁਹਾਨੂੰ ਦੱਸਾਂਗਾ। ਇਹ ਤਿਲਕ ਵਿਹਾਰ ਇਲਾਕਾ ਹੈ। ਮੇਰੇ ਤਿਲਕ ਵਿਹਾਰ ਹਲਕੇ ਵਿੱਚ 13 ਬੂਥ ਨੇ, ਲੇਕਿਨ ਇਲੈਕਸ਼ਨ ਚੱਲਦੇ ਹੋਏ ਉਹਨਾਂ ਨੇ 1.5 ਬੂਥ ਜਿਹੜਾ ਹੈਗਾ ਡੇਢ ਪਾਰਟ ਮੇਰਾ ਵੋਟ ਕੱਟ ਕੇ ਕੁਛ ਚਮਨ ਸਿੰਘ ਦੇ ਇਲਾਕੇ 'ਚ ਪਾਤਾ, ਕੁਛ ਸਵੀਟਾ ਦੇ ਇਲਾਕੇ 'ਚ ਪਾਤਾ ਔਰ ਕੁਛ 1900 ਵੋਟਾਂ ਇਹਨਾਂ ਨੇ ਮੇਰੀ ਰਿਜੈਕਟ ਕੀਤੀਆਂ। ਤੁਹਾਡਾ ਕਹਿਣਾ ਮਤਲਬ ਕਿ ਜਿਹੜੀ ਤੁਹਾਡੀ ਕਨਸਟੀਟੂਐਂਸੀ ਹੈਗੀ ਹੈ ਇਹਦੇ ਵਿਚਕਾਰ 1900 ਵੋਟ ਕੱਢੇ ਗਏ। ਮਤਲਬ ਕਿ ਕਲੀਅਰਲੀ ਮੈਂ ਕਹਾਂਗੀ ਸਿਰਫ ਤੁਹਾਨੂੰ ਬਾਹਰ ਕਰਨ ਦੇ ਲਈ ਇਲੈਕਸ਼ਨ ਕਮਿਸ਼ਨ ਨੇ ਇੰਨਾ ਵੱਡਾ ਕੰਮ ਕੀਤਾ ਕਿ ਇਲਾਕੇ ਵੰਡ ਦਿੱਤੇ ਔਰ ਸਾਰੇ ਵੋਟ ਕੱਟ ਦਿੱਤੇ। ਔਨ ਰਿਕਾਰਡ ਹੈਗਾ ਹੈ, ਔਨ ਰਿਕਾਰਡ ਜੋ ਮੈਂ ਕਹਿ ਰਿਹਾ ਇਹਨੂੰ ਚੈੱਕ ਕਰ ਲਓ ਆਰਾਮ ਨਾਲ। 1900 ਵੋਟ ਇਹਨਾਂ ਨੇ ਕੈਂਸਲ ਕੀਤੀ ਹੈ ਔਰ ਇਹਨਾਂ ਨੇ ਜਿਸ ਦਿਨ ਪੋਲਿੰਗ ਹੋ ਰਹੀ ਸੀ ਉੱਥੇ ਬੰਦੇ ਬਿਠਾਏ ਹੋਏ ਸੀ, ਆਪਣੇ ਅਧਿਕਾਰੀ ਬਿਠਾਏ ਹੋਏ ਸੀ। ਉਹਨਾਂ ਨੂੰ ਕਹਿ ਰਹੇ ਸੀਗੇ ਕਿ ਸਿੰਬਲ ਦੇ ਸਾਹਮਣੇ ਮੋਹਰ ਲਾਣੀ ਹੈ, ਸਿੰਬਲ ਦੇ ਉੱਤੇ ਮੋਹਰ ਨਹੀਂ ਲਾਣੀ। ਮੇਰੀ ਇੱਕ ਬੂਥ ਵਿੱਚ 200 ਵੋਟਾਂ ਕੈਂਸਲ ਹੋਈਆਂ ਨੇ। ਉਸ ਦੇ ਬਾਵਜੂਦ ਵੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਔਰ 1984 ਦੇ ਸ਼ਹੀਦਾਂ ਦੀ ਬੜੀ ਕਿਰਪਾ ਹੋਈ ਹੈ ਔਰ ਸਾਡੀ ਮਾਤਾਵਾਂ ਭੈਣਾਵਾਂ ਨੇ ਮੈਨੂੰ ਬੜਾ ਮਾਣ ਬਖਸ਼ਿਆ ਹੈਗਾ। ਉਹਨਾਂ ਦਾ ਮੈਂ ਜ਼ਿੰਦਗੀ ਭਰ ਆਸਾਨ ਸਿੰਘ ਜੀ, ਮੈਂ ਮੰਨਣਾ ਤੁਸੀਂ ਜੇਤੂ ਹੈਗੇ ਹੋ, ਤੁਸੀਂ ਤਿਲਕ ਵਿਹਾਰ ਦੀ ਆਵਾਜ਼ ਚੁੱਕਣ ਦੇ ਲਈ ਫਿਰ ਮੈਂਬਰ ਬਣ ਗਏ ਹੋ। ਲੇਕਿਨ ਮੇਰਾ ਸਿੱਧਾ ਸਭ ਤੋਂ ਪਹਿਲਾ ਸਵਾਲ, ਬਥੇਰੇ ਸਵਾਲ ਨੇ ਤੁਹਾਡੇ ਨਾਲ। ਅਸੀਂ ਚਾਹੁੰਦੇ ਹਾਂ ਜਿਹੜੇ ਵਿਊਵਰਸ ਸੋਸ਼ਲ ਮੀਡੀਆ ਤੇ ਤੁਹਾਡੇ ਅਗੇਂਸਟ ਬੋਲ ਰਹੇ ਨੇ, ਅਸੀਂ ਉਹ ਸਵਾਲ ਵੀ ਤੁਹਾਡੇ ਅੱਗੇ ਰੱਖਾਂਗੇ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਸਵਾਲਾਂ ਦਾ ਜਵਾਬ ਜ਼ਰੂਰ ਦਿਓ। ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਇਹ ਹੈਗਾ ਵੇ ਕਿ ਹਾਲਾਤ ਐਸੇ ਕੀ ਬਣੇ ਗੁਰਦੁਆਰਾ ਡਾਇਰੈਕਟਰੇਟ ਆਫਿਸ ਦੇ ਅੰਦਰ ਕਿ ਤੁਹਾਨੂੰ ਜੁੱਤੀ ਉਤਾਰਨੀ ਪਈ ਔਰ ਤੁਸੀਂ ਉਹਦੇ ਉੱਤੇ ਇੰਜ ਹਮਲਾ ਕੀਤਾ ਜਿਵੇਂ ਤੁਸੀਂ ਉਹਨੂੰ ਜਾਨੋਂ ਹੀ ਮਾਰ ਦਿਓਗੇ ਔਰ ਇਹ ਲਫ਼ਜ਼ ਜਾਨੋਂ ਮਾਰ ਦਿਓਗੇ। ਇਸ ਕਰਕੇ ਵਰਤ ਰਿਹਾ। ਉਹਨਾਂ ਨੇ FIR 'ਚ ਤੁਹਾਡਾ ਨਾਮ ਵੀ ਲਿਖਿਆ, ਮਨਜੀਤ ਸਿੰਘ ਸਿਰਸਾ ਦਾ ਵੀ ਲਿਖਿਆ ਹੈਗਾ ਕਿ ਤੁਸੀਂ ਉਹਨਾਂ ਦੀ
ਜਾਨ ਦੇ ਉੱਤੇ ਹਮਲਾ ਕੀਤਾ। ਐਸੇ ਕੀ ਹਾਲਾਤ ਬਣ ਗਏ, ਅੰਦਰ ਕੀ ਗੱਲਬਾਤ ਹੋਈ? ਮੈਂ ਜਦੋਂ ਗੁਰਦੁਆਰਾ ਇਲੈਕਸ਼ਨ ਹੋ ਗਏ ਸੀਗੇ, ਉਸ ਤੋਂ ਬਾਅਦ ਹੀ ਤੀਸਰੇ ਦਿਨ ਹੀ ਮੈਨੂੰ ਹਰਜੀਤ ਪਿੰਕਾ ਦਾ ਫੋਨ ਆਂਦਾ ਹੈਗਾ। ਉਹ ਕਹਿੰਦਾ ਮੈਂ ਤੁਹਾਡੇ ਨਾਲ ਇਕੱਲਿਆਂ ਗੱਲ ਕਰਨੀ ਹੈ, ਔਰ ਇਕੱਲੇ ਗੱਲ ਕਰਨ ਵਾਸਤੇ ਮੈਨੂੰ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈਗਾ ਤੁਸੀਂ ਗੱਲ ਕਰੋ ਤੇ ਕੋਈ ਜੋ ਵੀ ਇਹਨਾਂ ਨੂੰ ਪੈਸੇ ਚਾਹੀਦੇ ਹੈਗੇ ਉਹ ਦਵਾਂਗੇ, ਵੋਟ ਤੁਸੀਂ ਸਰਨੇ ਨੂੰ ਪਾਣੀ ਹੈ। ਮੈਂ ਇੱਕ ਮਿੰਟ ਰੋਕਾਂਗਾ। ਹਰਮੀਤ ਸਿੰਘ ਪਿੰਕਾ ਹੈ ਹਰਜੀਤ ਸਿੰਘ ਪਿੰਕਾ? ਤੁਸੀਂ ਕਿਹਦੀ ਗੱਲ? ਗੁਰੂ ਨਾਨਕ ਨਗਰ ਰਹਿੰਦਾ ਹੈਗਾ। ਹਰਮੀਤ ਸਿੰਘ ਪਿੰਕਾ ਜੀ, ਹਰਜੀਤ ਸਿੰਘ ਕਿਹਾ, ਮੈਂ ਇਸੇ ਕਰਕੇ ਕਲੀਅਰ ਕਰ। ਉਹ ਪਿੰਕਾ ਦਾ ਫੋਨ ਆਇਆ, ਗੁਰੂ ਨਾਨਕ ਨਗਰ ਗੁਰਦੁਆਰੇ ਦਾ ਪ੍ਰਧਾਨ ਹੈਗਾ। ਮੈਂ ਕਿਹਾ ਭਰਾ ਮੇਰਾ ਛੋਟਾ ਜਿਹਾ ਮਕਾਨ ਹੈਗਾ, ਇੱਥੇ ਬਹੁਤ ਸਾਰੇ ਲੋਕ ਆਏ ਹੋਏ ਨੇ, ਕੱਲਾ ਮੈਂ ਨਹੀਂ ਮਿਲ ਸਕਦਾ, ਤੂੰ ਆਣਾ ਚਾਹੇ ਆ ਸਕਦਾ ਹੈਗਾ, ਲੇਕਿਨ ਮੇਰੇ ਤੋਂ ਕੋਈ ਦੂਸਰੀ ਉਮੀਦ ਨਾ ਕਰਨਾ। ਮੈਂ ਸ਼ਹੀਦ ਪਰਿਵਾਰਾਂ ਦੇ ਨਾਲ ਧੋਖਾ ਨਹੀਂ ਕਰ ਸਕਦਾ, ਮੇਰੀ ਮਾਤਾਵਾਂ ਭੈਣਾਵਾਂ ਨਾਲ ਮੈਂ ਕਦੇ ਵੀ ਧੋਖਾ ਨਹੀਂ ਕਰਾਂਗਾ। ਤੇ ਉਹਨਾਂ ਨੇ ਤੁਹਾਨੂੰ ਕੀ ਆਫਰ ਕੀਤੀ? ਕੋਈ ਪੈਸੇ ਆਫਰ ਕੀਤੇ? ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ 2 ਕਰੋੜ ਰੁਪਏ ਲੈ ਲਓ, ਅੱਜ ਦਾ ਰੇਟ 2 ਕਰੋੜ ਰੁਪਏ ਹੈਗਾ, ਤੁਸੀਂ ਲੈ ਲਓ। ਮੈਂ ਕਿਹਾ ਦੇਖੋ ਪਿੰਕਾ ਜੀ, ਤੁਸੀਂ ਮੇਰੇ ਆਪਾਂ ਇੱਥੇ ਇਕੱਠੇ ਰਹਿੰਦੇ ਆ, ਤੁਸੀਂ ਇਸ ਤਰ੍ਹਾਂ ਦੇ ਚੱਕਰ 'ਚ ਨਾ ਪਾਓ, ਇਹ ਰਾਜਨੀਤੀ ਹੈਗੀ ਹੈ। ਮੈਨੂੰ ਮਾਤਾਵਾਂ ਭੈਣਾਵਾਂ ਨੇ ਵੋਟ ਪਾਈ ਹੈ, ਮੈਂ ਮਾਤਾਵਾਂ ਭੈਣਾਵਾਂ ਮਰ ਜਾਵਾਂਗਾ, ਮੈਂ ਮਾਤਾਵਾਂ ਭੈਣਾਵਾਂ ਨਾਲ ਧੱਕਾ ਨਹੀਂ ਕਰਾਂਗਾ, ਬਿਲਕੁਲ ਨਹੀਂ ਕਰਾਂਗਾ। ਜੋ ਮਰਜ਼ੀ ਹੋ ਜਾਏ, ਮੇਰੇ ਬਾਰੇ ਤੁਸੀਂ ਗਲਤ ਸੋਚ ਰਹੇ ਹੋ। ਮੈਂ ਉਹਨਾਂ ਨੂੰ ਮਨਾ ਕਰਤਾ। ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਸਾਡੇ ਰਿਸ਼ਤੇਦਾਰ ਨੂੰ ਭੇਜਿਆ, ਉਹਨੂੰ ਮਨਾ ਕੀਤਾ। ਫਿਰ ਉਹਨਾਂ ਨੇ ਹੋਰ ਇੱਕ ਰਿਸ਼ਤੇਦਾਰ ਨੂੰ ਭੇਜਿਆ, ਮੇਰੇ ਵੱਡੇ ਭਰਾ ਚੰਦਰ ਵਿਹਾਰ 'ਚ ਰਹਿੰਦੇ ਨੇ, ਉਹਨਾਂ ਨੂੰ ਉਹ ਨਾਲ ਲੈ ਕੇ ਆਇਆ ਰਾਤ ਨੂੰ 8:30 ਵਜੇ। ਮੈਂ ਉਹਨੂੰ ਕਿਹਾ ਭਾਈ ਸਾਹਿਬ ਮੈਂ ਤੇਰੀ ਬੜੀ ਇੱਜ਼ਤ ਕਰਦਾ, ਤੂੰ ਸਤਿਕਾਰਯੋਗ ਕੀਰਤਨੀ ਹੋ, ਤੁਹਾਨੂੰ ਇਸ ਚੱਕਰ ਲਾਈਨ ਵਿੱਚ ਨਹੀਂ ਪੈਣਾ ਚਾਹੀਦਾ ਹੈਗਾ। ਉਹਨਾਂ ਨੇ ਮੈਨੂੰ ਉਹ ਮੇਰੀ ਗੱਲ ਸਮਝ ਕੇ ਉਹ ਵਾਪਸ ਚਲਾ ਗਿਆ। ਉਹ ਕਹਿੰਦਾ ਹਰਜਿੰਦਰ ਖੰਨਾ ਦਾ ਮੁੰਡਾ ਮਾਲਵੀ ਨਗਰ ਤੋਂ ਇਲੈਕਸ਼ਨ ਲੜਿਆ ਹੈਗਾ, ਉਹ ਸਰਨੇ ਦਾ ਰਿਸ਼ਤੇਦਾਰ ਹੈਗਾ, ਇਹਨਾਂ ਦਾ ਕੋਈ ਦਾਮਾਦ ਦਮੂਦ ਹੋਏਗਾ, ਮੈਨੂੰ ਨਹੀਂ ਪਤਾ। ਉਹਨਾਂ ਨੇ ਮੈਨੂੰ ਭੇਜਿਆ, ਕਹਿੰਦਾ ਮੈਂ ਤੇਰੀ ਗੱਲ ਕਰਾਵਾਂ ਪਰਮਜੀਤ ਨਾਲ। ਮੈਂ ਕਿਹਾ ਭਾਈ ਮੈਂ ਜਦੋਂ ਮੈਂ ਕੰਮ ਕਰਨਾ ਹੀ ਨਹੀਂ ਤੇ ਮੈਂ ਗੱਲ ਕਿਉਂ ਕਰਾਂਗਾ? ਮੈਂ ਨਹੀਂ ਕੀਤੀ ਉਹਨਾਂ ਨਾਲ ਗੱਲ, ਔਨ ਰਿਕਾਰਡ ਹੈਗਾ, ਤੁਸੀਂ ਵੈਰੀਫਾਈ ਕਰਨਾ ਚਾਹੋ ਕਰ ਲਓ। ਮੈਂ ਉਸ ਭਾਈ ਸਾਹਿਬ ਨੂੰ ਇੱਥੇ ਬੁਲਾ ਕੇ ਤੁਹਾਡੇ ਸਾਹਮਣੇ ਕਹਿ ਦਾਂਗਾ, ਮੇਰੇ ਭਰਾ ਨੂੰ ਵੀ ਬੁਲਾ ਕੇ ਮੈਂ ਤੁਹਾਡੇ ਸਾਹਮਣੇ ਕਵਾ ਦਾਂਗਾ ਕਿ ਉਹ ਲੈ ਕੇ ਆਏ ਸੀਗੇ। ਆਤਮਾ ਸਿੰਘ ਤੁਸੀਂ ਕਹਿ ਰਹੇ ਹੋ ਕਿ ਹਰਮੀਤ ਸਿੰਘ ਪਿੰਕਾ ਨੇ ਵੀ ਤੁਹਾਨੂੰ 2 ਕਰੋੜ ਦੀ ਆਫਰ ਕੀਤੀ। ਮਨਜਿੰਦਰ ਸਿੰਘ ਸਿੱਸਾ ਪ੍ਰੈਸ ਕਾਨਫਰੰਸ ਸੀ, ਮੈਂ ਵੀ ਮੌਜੂਦ ਸੀ, ਤੁਸੀਂ ਨਾਲ ਬੈਠੇ ਸੀ, ਉਹਨਾਂ ਨੇ ਕਿਹਾ ਗੁਰਦੁਆਰਾ ਡਾਇਰੈਕਟੋਰੇਟ ਨੇ ਤੁਹਾਨੂੰ ਆਫਰ ਦਿੱਤੀ ਹੈ ਜੀ, ਕਿਉਂਕਿ ਇਹ ਚੀਜ਼ਾਂ ਕਲੀਅਰ ਹੋਣੀਆਂ ਬਹੁਤ ਜ਼ਰੂਰੀ ਨੇ। ਇੱਕ ਨਵੀਂ ਗੱਲ ਤੁਸੀਂ ਇਹ ਜਿਹੜੀਆਂ ਨੇ ਮਤਲਬ ਪਹਿਲੇ ਇਲੈਕਸ਼ਨ ਜਿੱਤਣ ਤੋਂ ਤੁਰੰਤ ਬਾਅਦ ਇਹ ਚੀਜ਼ਾਂ ਹੋਈਆਂ। ਫਿਰ ਇੱਕ ਜਸਵੰਤ ਸਿੰਘ ਕੋਈ ਹੈਗਾ, ਮੈਂ ਨਹੀਂ ਜਾਣਦਾ, ਉਹਦਾ ਫੋਨ ਮੈਨੂੰ ਆਂਦਾ ਹੈਗਾ, ਤੁਹਾਡੇ ਨਾਲ ਮਿਲਣਾ ਹੈਗਾ ਜੀ, ਮੁੱਦੜ ਵੀ ਹੈਗੇ ਜੀ, ਮੁੱਦੜ ਨਾਲ ਗੱਲ ਕਰਕੇ ਆਈਏ। ਮੈਂ ਕਿਹਾ ਮੈਂ ਮੁੱਦੜ ਦੇ ਕੋਈ ਚੱਕਰ 'ਚ ਨਹੀਂ ਪੈਣਾ ਹੈਗਾ ਭਰਾ ਮੇਰੇ, ਔਰ ਨਾ ਤੁਸੀਂ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰੋ, ਮੈਂ ਵਿਕਣਾ ਨਹੀਂ ਹੈਗਾ, ਮੇਰੇ ਕੋਲ ਨਾ ਆਓ। ਇਹ ਚੀਜ਼ਾਂ ਹੋਣ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਇਲੈਕਸ਼ਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਜਿਨ੍ਹਾਂ ਨੇ ਸਿੰਘ ਸਭਾਵਾਂ ਦੇ ਉੱਤੇ ਕੋਈ ਆਪਣਾ ਆਬਜੈਕਸ਼ਨ ਫਾਈਲ ਕਰਨਾ ਉਹ ਕਰ ਲਓ। 2 ਤਰੀਕ 3 ਵਜੇ ਦਾ ਲਾਸਟ ਡੇਟ ਸੀਗਾ, ਉਹ ਅਸੀਂ ਆਬਜੈਕਸ਼ਨ ਦੂਰ ਕਰਾਤੇ। 6 ਤਰੀਕ ਨੂੰ ਉਹਦੀ ਸਕੂਟਨੀ ਵਗੈਰਾ ਹੋਣੀ ਸੀਗੀ, ਉਹਦੇ ਉਹਨਾਂ ਤੇ ਹੋਣਾ ਸੀ। ਮੈਂ 6 ਤਰੀਕ ਨੂੰ ਡਾਇਰੈਕਟਰ ਕੋਲ ਉਸ ਦਿਨ ਗਿਆ ਸੀਗਾ। ਮੈਂ ਕਿਹਾ ਡਾਇਰੈਕਟਰ ਨੂੰ ਮਿਲ ਕੇ ਆਈ। ਅਸੀਂ ਵੀ ਕਈ ਸਿੰਘ ਸਭਾ ਹੈਗੇ ਨੇ ਸਾਡੇ ਜਿਨ੍ਹਾਂ ਦੇ ਮੌਜੂਦਾ ਪ੍ਰਧਾਨ ਨਹੀਂ ਹੈਗੇ, ਮੌਜੂਦਾ ਪ੍ਰਧਾਨ ਨੇ, ਲੇਕਿਨ ਉਹਨਾਂ ਦਾ ਲਿਸਟ 'ਚ ਨਾਂ ਨਹੀਂ ਹੈ। ਸਿੰਘ ਸਭਾ ਗੁਰਦੁਆਰਿਆਂ ਦੀ ਗੱਲ ਕਰ। ਯਸ, ਸਿੰਘ ਸਭਾ ਗੁਰਦੁਆਰਿਆਂ ਦੇ ਨਾਮ ਜਿਹੜਾ ਐਟ ਪ੍ਰੈਜ਼ੈਂਟ ਪ੍ਰਧਾਨ ਹੈਗਾ ਉਹਦਾ ਨਾਂ ਨਹੀਂ ਹੈਗਾ, ਪੁਰਾਣੇ ਪ੍ਰਧਾਨਾਂ ਦਾ ਚੱਲ ਰਿਹਾ। ਮੈਂ ਆਬਜੈਕਸ਼ਨ ਕਰਕੇ ਉਹਨਾਂ ਦੇ ਨਾਮ ਕਟਵਾਏ ਸੀਗੇ, ਲਿਸਟ ਚੈੱਕ ਕਰਕੇ ਆਈਏ। ਮੈਨੂੰ ਉਹਨਾਂ ਡਾਇਰੈਕਟਰ ਨੇ ਆਪਣੇ ਘਰ ਕਮਰੇ 'ਚ ਬੁਲਾਇਆ, ਮੈਂ ਉੱਥੇ ਬੈਠਾ, ਮੈਨੂੰ ਕਹਿੰਦਾ ਤੁਸੀਂ ਚਾਹ ਪੀਓ। ਬੜੇ ਮਿੱਠੇ ਢੰਗ ਨਾਲ ਮੇਰੇ ਨਾਲ ਗੱਲ ਕਰ ਰਿਹਾ ਸੀਗਾ ਤੇ ਮੈਨੂੰ ਉਹ ਕਹਿਣ ਲੱਗਾ ਕਿ ਲਵਾਣਾ ਜੀ ਯਾਰ ਤੁਸੀਂ ਬਹੁਤ ਹੋ ਗਿਆ, ਹੁਣ ਤੁਸੀਂ ਨਾ ਇੱਕ ਕੰਮ ਕਰੋ, ਤੁਸੀਂ ਪਰਮਜੀਤ ਨੂੰ ਵੋਟ ਪਾਓ। ਮੈਂ ਕਿਹਾ ਯਾਰ ਡਾਇਰੈਕਟਰ ਸਾਹਿਬ ਤੁਹਾਨੂੰ ਕੀ ਹੋ ਗਿਆ? ਅਰੇ ਤੁਸੀਂ ਜੱਜ ਦੀ ਕੁਰਸੀ ਤੇ ਬੈਠੇ ਹੋ, ਤੁਸੀਂ ਸਾਨੂੰ ਇਸ ਤਰ੍ਹਾਂ ਦੀ ਗੱਲ ਕਿਉਂ ਕਰ ਰਹੇ ਹੋ? ਕਹਿੰਦਾ ਨਹੀਂ ਤੂੰ ਬੜੀ ਗਰੀਬੀ ਦੇਖੀ ਹੈਗੀ ਹੈ ਜੀ ਤੇਰੀ, ਹੁਣ ਤੂੰ ਇੰਨੇ ਪੈਸੇ ਕਦੀ ਤੂੰ ਖੁਆਬ ਵਿੱਚ ਵੀ ਨਹੀਂ ਦੇਖੇ ਹੋਣੇ, ਮੈਂ ਤੁਹਾਨੂੰ ਦਵਾ ਦਾਂਗਾ। ਮੈਂ ਉਹਨੂੰ ਕਿਹਾ ਹੈਗਾ ਇੰਨੀ ਦੇਰ ਚਾਹ ਆ ਗਈ, ਚਾਹ ਟੇਬਲ ਤੇ ਉਹਨਾਂ ਨੇ ਰੱਖੀ, ਮੈਨੂੰ ਇੰਨਾ ਗੁੱਸਾ ਆਇਆ, ਮੈਂ ਚਾਹ ਉੱਥੇ ਉਹਦੇ ਟੇਬਲ ਤੇ ਡੋਲੀ ਹੈ। 6 ਤਰੀਕ ਨੂੰ 3:30 ਵਜੇ ਜਾ ਕੇ ਫੁਟਰੇਜ ਚੈੱਕ ਕਰ ਲੈਣਾ, ਅਗਰ ਆਤਮਾ ਸਿੰਘ ਗਲਤ ਕਰ ਰਿਹਾ ਹੈਗਾ ਉਹਦੇ ਸੀਸੀ ਕੈਮਰਾ ਲੱਗੇ ਨੇ, ਜਾ ਕੇ ਚੈੱਕ ਕਰ ਲਓ। ਮੈਂ ਗਲਤ ਹੈਗਾ ਤੇ ਮੈਨੂੰ ਸਜ਼ਾ ਮਿਲਣੀ ਚਾਹੀਦੀ, ਨਹੀਂ ਤੇ ਡਾਇਰੈਕਟਰ ਨੂੰ ਮਿਲਣੀ ਚਾਹੀਦੀ ਹੈ। ਉਹਨੇ ਫਿਰ ਮੈਂ ਉਹਨੂੰ ਮਨਾ ਕਰਕੇ ਆਇਆ, ਔਰ ਨਿਕਲਣ ਤੋਂ ਬਾਅਦ ਹੀ ਮੈਂ ਸਿਰਸਾ ਜੀ ਨੂੰ ਫੋਨ ਕੀਤਾ। ਮੈਂ ਕਿਹਾ ਪ੍ਰਧਾਨ ਜੀ ਇੱਥੇ ਹਾਲਾਤ ਬੜੇ ਖਰਾਬ ਨੇ, ਡਾਕਟਰ ਨੇ ਮੈਨੂੰ ਇਹ ਕਿਹਾ ਹੈਗਾ, ਉਹ ਕਹਿੰਦੇ ਪੈਸੇ ਮੈਨੂੰ ਆਫਰ ਕਰ ਰਿਹਾ, 4-5 ਮੈਂਬਰ ਲਿਆ, ਮੈਂ ਸਾਰਿਆਂ ਨੂੰ ਦੇਵਾਂਗਾ, ਤੁਸੀਂ ਚਿੰਤਾ ਨਾ ਕਰੋ। ਮੈਂ ਕਿਹਾ ਇਹ ਹਾਲਾਤ ਨੇ, ਤੁਸੀਂ ਗੱਲ ਕਰੋ ਜੀ ਉਹਨਾਂ ਨਾਲ। ਉਹ ਕਹਿੰਦਾ ਚਲੋ ਕੋਈ ਗੱਲ ਠੀਕ ਹੈ। ਮੈਂ ਵਾਪਸ ਆ ਗਿਆ। ਇੰਨੀ ਦੇਰ 'ਚ ਹੀ ਉੱਥੇ
ਹਰਮੀਤ ਕਾਲਕਾ ਵੀ ਆ ਗਿਆ, ਵਿਕਰਮ ਵੀ ਆ ਗਿਆ, ਜੋਲੀ ਵੀ ਆ ਗਿਆ, ਵਾਲੀਆ ਵੀ ਆ ਗਿਆ। ਉਹਨਾਂ ਦੇ ਸਾਹਮਣੇ ਵੀ ਉਹ ਜਿਹੜੀ ਸੀਗੀ ਮੇਰੇ ਕੱਪੜੇ ਤੇ ਵੀ ਡੁੱਲ ਗਈ ਸੀਗੀ, ਮੇਰੇ ਬਾਂਹ ਤੇ ਵੀ ਚਾਰ ਡੁੱਲ ਗਈ ਸੀਗੀ। ਮੈਨੂੰ ਡਾਇਰੈਕਟਰ ਨੇ ਪਾਣੀ ਮੰਗਾ ਕੇ ਦਿੱਤਾ, ਮੈਂ ਆਪਣਾ ਰੁਮਾਲ ਨਾਲ ਭਿਜੋ ਕੇ ਮੈਂ ਆਪਣਾ ਸ਼ਰਟ ਸਾਫ਼ ਕੀਤੀ, ਉਹਨਾਂ ਨੇ ਟੇਬਲ ਸਾਫ਼ ਕੀਤਾ। ਮੈਂ ਡਾਇਰੈਕਟਰ ਨੂੰ ਕਹਿ ਕੇ ਆਇਆ, ਮੈਂ ਕਿਹਾ ਤੁਹਾਡਾ ਇਹ ਰਵੱਈਆ ਬਹੁਤ ਗਲਤ ਹੈਗਾ। ਅਸੀਂ ਆ ਗਏ 9 ਤਰੀਕ ਵਾਸਤੇ ਸਾਨੂੰ ਇਨਵੀਟੇਸ਼ਨ ਮਿਲਿਆ, 9 ਤਰੀਕ ਨੂੰ ਉਹਦਾ ਇਨਵੀਟੇਸ਼ਨ ਲੈ ਕੇ ਗਏ ਆ। ਸਾਰਿਆਂ ਤੋਂ ਪਹਿਲੇ ਜਿਹੜਾ ਹੈਗਾ ਅਕਾਲ ਤਖਤ ਦੇ ਜਥੇਦਾਰ ਨੂੰ ਨੋਮੀਨੇਸ਼ਨ ਜਿਹੜਾ ਹੈਗਾ ਅਨਾਉਂਸ ਕਰਨਾ ਪੈਂਦਾ ਹੈ। ਉਸ ਕੇਸਗੜ੍ਹ ਸਾਹਿਬ ਦੇ ਜਥੇਦਾਰ ਦਾ ਨਾਂ ਅਨਾਉਂਸ ਕਰਨਾ ਪੈਂਦਾ ਹੈ, ਫਿਰ ਸਾਬੋ ਕੋਈ ਤਲਵੰਡੀ ਦੇ ਜਥੇਦਾਰ ਦਾ ਅਨਾਉਂਸ ਕਰਨਾ, ਫਿਰ ਪਟਨਾ ਸਾਹਿਬ ਦੇ ਜਥੇਦਾਰ ਦਾ, 4 ਜਥੇਦਾਰਾਂ ਦਾ ਨਾਂ ਅਨਾਉਂਸ ਕਰਨਾ ਪੈਂਦਾ ਹੈਗਾ। ਉਸ ਤੋਂ ਬਾਅਦ ਫਿਰ SGPC ਜਿਹਨੂੰ ਮੈਂਬਰ ਨੋਮੀਨੇਟ ਕਰਦੀ ਹੈ ਉਹਦਾ ਨਾਂ ਅਨਾਉਂਸ ਕਰਨਾ ਪੈਂਦਾ। ਤੀਸਰੀ ਵਾਰੀ ਲਾਟਰੀ ਵਾਲੇ ਜਿਹੜੇ ਸਿੰਘ ਸਭਾ ਉਹ ਲਾਟਰੀ ਨਿਕਲਦੀ, ਬਾਅਦ ਵਿੱਚ ਕੋਆਪਸ਼ਨ ਹੁੰਦੀ ਹੈ। ਇਹਨਾਂ ਨੇ ਕੋਆਪਸ਼ਨ ਜਦੋਂ ਇਹ ਸ਼ੁਰੂ ਕਰਾਈ ਹੈ ਤੇ ਉਹਨਾਂ ਨੇ ਸ਼ੁਰੂ ਹੀ ਇਹ ਕੋਆਪਸ਼ਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਾਤਾ। ਅਸੀਂ ਉਹਦਾ ਵਿਰੋਧ ਕੀਤਾ। ਡਾਇਰੈਕਟਰ ਨੇ ਕਿਹਾ ਕਿ ਡਾਕਟਰ ਕਹਿੰਦਾ ਜੀ ਮੈਂ ਬੜੇ ਸਪੈਸ਼ਲਿਸਟ ਭਾਰਤ ਆਫ ਸਰਕਾਰ ਤੋਂ ਅਫਸਰ ਬੁਲਾਏ ਨੇ, ਇਸ ਕਰਕੇ ਬਹੁਤ ਟਾਈਮ ਲੱਗ ਜਾਏਗਾ, ਇਹ ਕਰ ਲਓ, ਫਿਰ ਆਪਾਂ ਸਿੰਘ ਸਾਹਿਬਾਂ ਨੂੰ ਆਪਾਂ ਨੋਮੀਨੀ ਪੜ੍ਹ ਕੇ ਮੈਂ ਸੁਣਾਉਣਾ। ਅਸੀਂ ਕਿਹਾ ਚਲੋ ਠੀਕ ਹੈ ਜੀ। ਉਹਨਾਂ ਨੇ ਨਹੀਂ ਮੰਨੀ। ਫਿਰ ਮੈਨੂੰ ਉਹਨੇ ਬੁਲਾ ਕੇ ਕਿਹਾ ਹੈਗਾ ਕਿ ਮੈਂ ਤੈਨੂੰ ਕਿਹਾ ਹੈਗਾ ਤੂੰ ਮੇਰੀ ਗੱਲ ਨਹੀਂ ਮੰਨੀ ਹੈਗੀ, ਹੁਣ ਤੈਨੂੰ ਛਿੱਤਰ ਪੈਣਗੇ। ਡਾਇਰੈਕਟਰ ਕਹਿੰਦਾ ਔਰ ਤੇਰਾ ਜਿਹੜਾ ਮੈਂਬਰਸ਼ਿਪ ਹੈ ਮੈਂ ਤੇਰਾ ਇਹ ਰਿਜੈਕਟ ਕਰਾਂਗਾ। ਇਹ ਉਹਨਾਂ ਨੇ ਕਿਹਾ ਹੈਗਾ। ਮੈਨੂੰ ਬੜਾ ਉਸ ਟਾਈਮ ਬੜਾ ਗੁੱਸਾ ਸੀਗਾ। ਉੱਥੇ 500 ਪੁਲਿਸ ਵਾਲੇ ਖੜੇ ਸੀ, ਸਾਰੇ CC ਕੈਮਰੇ ਲੱਗੇ ਸੀ, ਰਿਕਾਰਡਿੰਗ ਹੋ ਰਹੀ ਸੀ। ਮੈਂ ਉਹਨੂੰ ਕਿਹਾ ਹੈਗਾ ਤੁਸੀਂ ਇਹ ਗਲਤ ਕਰ ਰਹੇ ਹੋ। ਜਿਸ ਟਾਈਮ ਮੈਂ ਵੋਟਿੰਗ ਪਾਉਣ ਵਾਸਤੇ ਜਾ ਰਿਹਾ, ਉਸ ਟਾਈਮ GK ਮੈਨੂੰ ਕਹਿੰਦਾ ਹੈਗਾ ਲਬਾਣਾ ਜੀ ਕਹਿੰਦਾ ਕ੍ਰੋਸ ਵੋਟ ਕਰਕੇ ਆਣਗੇ, ਕਿਉਂਕਿ ਇਹਦੀ ਡਾਇਰੈਕਟਰ ਨਾਲ ਗੱਲ ਹੋ ਗਈ ਨਰਿੰਦਰ ਸਿੰਘ ਨਾਲ। ਮਨਜੀਤ ਸਿੰਘ ਨੇ GK ਨੇ ਕਿਹਾ ਉੱਥੇ ਔਨ ਰਿਕਾਰਡ ਹੈ, ਤੁਸੀਂ ਵੀਡੀਓ CC ਕੈਮਰਾ ਨਿਕਾਲੋ, ਜਿਹੜੀ ਮੈਂ ਗੱਲ ਕਰ ਰਿਹਾ ਇਹ ਰਿਕਾਰਡਿੰਗ ਹੈਗੀ ਹੈ। ਮੈਂ ਤੇ ਸਾਫ਼ ਕਹਾਂ, ਮੈਂ ਤੇ ਕੋਸ਼ਿਸ਼ ਕਰ ਰਿਹਾ ਕਿ ਡਾਇਰੈਕਟਰ ਜਿਹੜੇ ਗੁਰਦੁਆਰਾ ਸਾਹਿਬ ਦੇ ਨਰਿੰਦਰ ਸਿੰਘ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰੀਏ, ਮਗਰ ਇੱਕ ਚੀਜ਼ ਮੈਂ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ ਕਿਉਂਕਿ ਇਹ ਗੱਲ ਸਾਰੀ ਦੁਨੀਆ 'ਚ ਜਾਣੀ ਹੈ। ਅਗਰ ਇਹਨਾਂ 'ਚੋਂ ਕੋਈ ਵੀ ਗੱਲ ਝੂਠੀ ਨਿਕਲੀ ਤੇ ਤੁਹਾਨੂੰ ਪਤਾ ਹੈ ਤੁਹਾਡਾ ਕੀ ਹਸ਼ਰ ਹੋਏਗਾ, ਤੁਹਾਡੀ ਕੀ ਸਜ਼ਾਵਾਂ ਹੋਣਗੀਆਂ। ਤੁਸੀਂ ਗੁਰਦੁਆਰਾ ਡਾਇਰੈਕਟਰੇਟ ਦੇ ਉੱਤੇ ਸਿੱਧਾ ਅਟੈਕ ਕਰ ਰਹੇ। ਬਿਲਕੁਲ ਜੋ ਕਹਿ ਰਿਹਾ ਹੈਗਾ, ਜੋ ਮੈਨੂੰ ਉਹਨੇ ਕਿਹਾ ਮੈਂ ਕਹਿ ਰਿਹਾ ਹੈਗਾ। ਇਹ ਮਨਜੀਤ GK ਨੇ ਜੋ ਕਿਹਾ ਹੈਗਾ ਉਹਨਾਂ ਦਾ ਔਨ ਰਿਕਾਰਡ CC ਕੈਮਰੇ 'ਚ ਕੈਦ ਹੈਗਾ, ਕਿਹਾ ਹੈਗਾ ਉਹਨੂੰ ਪਾਲੀ ਨੂੰ ਇਸ਼ਾਰਾ ਕਰਕੇ। ਫਿਰ ਮੈਂ ਉਹਨੂੰ ਕਿਹਾ ਹੈਗਾ, ਮੈਂ ਕਿਹਾ ਜੀ ਇਹ ਜਿਹੜਾ ਟੇਬਲ ਜਿਹੜਾ ਲੱਗਾ ਹੈਗਾ ਇਹ ਬਿਲਕੁਲ ਇਹਨਾਂ ਦੇ ਨਾਲ ਲਗਾਇਆ, ਇਹਨੂੰ ਹਟਾਓ। ਫਿਰ ਡਾਇਰੈਕਟਰ ਨੇ ਉਹ ਟੇਬਲ ਪਿੱਛੇ ਕਰਾਇਆ। ਫਿਰ ਜਿਹੜਾ ਬੈਲਟ ਪੇਪਰ ਉੱਥੇ ਰੱਖਿਆ ਹੋਇਆ ਸੀ ਬਕਸਾ, ਮੈਂ ਕਿਹਾ ਇਹ ਵੀ ਇੱਥੇ ਹੈਗਾ, ਉਹ ਤੁਸੀਂ ਸੈਂਟਰ ਵਿੱਚ ਰੱਖੋ। ਫਿਰ ਉਹਨਾਂ ਨੇ ਉਹ ਸੈਂਟਰ ਵਿੱਚ ਰੱਖਿਆ, ਉਹ ਮਤਲਬ ਬਕਸਾ ਜਿਹੜਾ ਅਸੀਂ ਵੋਟ ਪਾ ਰਹੇ ਸੀਗੇ। ਇਹ ਸਾਰੀ ਚੀਜ਼ਾਂ ਹੁੰਦੀਆਂ। ਉਹ ਸ਼ੁਰੂ ਤੋਂ ਹੀ ਪੱਖਪਾਤ ਕਰ ਰਿਹਾ ਸੀ, ਉਹਨੂੰ ਬਾਰ-ਬਾਰ ਅਸੀਂ। ਉਸ ਤੋਂ ਬਾਅਦ ਜਦੋਂ ਇਹ ਇਲੈਕਸ਼ਨ ਹੋ ਗਏ, ਵੋਟਾਂ ਗਿਣੀਆਂ ਗਈਆਂ, ਸਾਰੇ 18 ਵੋਟਾਂ ਸਰਨੇ ਨੂੰ ਪਈਆਂ, ਸਾਡੇ ਇੱਕ ਵਿਕਰਮ ਨੂੰ 15 ਵੋਟ ਪਈ, ਜਸਵਿੰਦਰ ਜੋਲੀ ਨੂੰ 11 ਵੋਟ ਪਈਆਂ, ਇੱਕ ਕ੍ਰੋਸ ਵੋਟ ਸਰਨੇ ਦੀ ਸਾਡੇ ਵਿਕਰਮ ਨੂੰ ਪਈ ਉਹਨਾਂ ਦੀ ਵੱਲੋਂ। ਉਸ ਤੋਂ ਬਾਅਦ ਉਹਨਾਂ ਨੇ ਰਿਜ਼ਲਟ ਡਿਕਲੇਅਰ ਨਹੀਂ ਕੀਤਾ। ਸਾਡੇ ਭੁੱਲਰ ਸਾਹਿਬ ਜਿਹੜੇ ਸੀਗੇ ਉਹ ਕੋਰਟ ਤੋਂ ਲੈ ਕੇ ਆਏ ਪਰਮਿਸ਼ਨ ਵੋਟ ਪਾਉਣ ਦੀ, ਉਹਨਾਂ ਨੂੰ ਆਉਣ ਨਹੀਂ ਦਿੱਤਾ, ਕਹਿੰਦਾ ਹਾਲੇ ਖੜੇ ਰਹੋ ਜੀ। ਬਾਅਦ ਵਿੱਚ ਬੁਲਾਇਆ, ਅਸੀਂ ਕਿਹਾ ਕੋਰਟ ਦੇ ਆਰਡਰ ਨੂੰ, ਕਹਿੰਦਾ ਨਹੀਂ ਜੀ ਮੇਰਾ ਤਾਂ ਟਾਈਮ ਖਤਮ ਹੋ ਗਿਆ। ਬੜੀ ਜਿੱਦੋ-ਜਹਿਦ ਕਰਨ ਤੋਂ ਬਾਅਦ ਉਹ ਫਿਰ ਵੋਟ ਪਾਈਏ ਉਹਦੀ। ਲੇਕਿਨ ਉਹ ਤੁਹਾਡੀ ਗੱਲ ਠੀਕ ਹੈ, ਤੁਸੀਂ ਜੋ ਕਹਿ ਰਹੇ ਹੈਗੇ ਉਹ ਸਾਰੀ ਦੁਨੀਆ ਨੂੰ ਹੁਣ ਗੱਲ ਪਹੁੰਚ ਰਹੀ ਹੈਗੀ ਸਾਡੇ ਚੈਨਲ ਦੇ ਮਾਧਿਅਮ ਦੇ ਨਾਲ। ਜੁੱਤੀ ਮਾਰਨ ਦੀ ਹਾਲਤ ਕਿਉਂ ਹੋਈ? ਇੱਕ ਪੱਗ ਵਾਲੇ ਨੇ ਦੂਜੀ ਪੱਗ ਵਾਲੇ ਦੇ ਉੱਤੇ ਕਿਉਂ ਹਮਲਾ ਕੀਤਾ? ਉਹ ਮੈਂ ਦੱਸ ਰਿਹਾ ਹੈਗਾ, ਮੇਰਾ ਕੋਈ ਐਸਾ ਮਨਸ਼ਾ ਨਹੀਂ ਹੈਗਾ। ਮੈਂ ਹਾਰਟ ਪੇਸ਼ੈਂਟ ਹੈਗਾ। ਮੈਂ ਉਹਨੂੰ ਕਿਹਾ ਸੀਗਾ ਮੈਂ ਹਾਰਟ ਪੇਸ਼ੈਂਟ ਹਾਂ, ਕੁਝ ਨਹੀਂ ਹੈਗਾ। ਮੇਰੀ ਉਹਨਾਂ ਨੇ ਗੱਲ ਨਹੀਂ ਸੁਣੀ। ਮੈਨੂੰ ਉਹ ਕਹਿਣ ਲੱਗਾ ਡਾਇਰੈਕਟਰ, ਕਹਿੰਦਾ ਹੁਣ ਤੇਰਾ ਕੀ ਹਸ਼ਰ ਹੋਏਗਾ ਜੀ, ਕਹਿੰਦਾ ਤੈਨੂੰ ਹੁਣ ਛਿੱਤਰ ਪੈਣਗੇ ਔਰ ਤੇਰੀ ਮੈਂਬਰਸ਼ਿਪ ਮੈਂ ਰੱਦ ਕਰਾਂਗਾ। ਇਹ ਉਹਨਾਂ ਨੇ ਕਿਹਾ ਹੈਗਾ। ਤੇ ਮੈਂ ਕਿਹਾ ਸਾਨੂੰ ਅਗਰ ਤੁਸੀਂ ਛਿੱਤਰ ਪੈਣਗੇ ਤੇ ਤੈਨੂੰ ਵੀ ਛਿੱਤਰ ਪੈਣਗੇ। ਮੈਂ ਓਨਲੀ ਉਹਨੂੰ ਛਿੱਤਰ ਦਿਖਾ ਰਿਹਾ ਸੀਗਾ, ਮੈਂ ਉਹਨੂੰ ਮਾਰਿਆ ਨਹੀਂ ਸੀਗਾ। ਨਹੀਂ, ਮੈਂ ਇੱਥੇ ਤੁਹਾਨੂੰ ਰੋਕਾਂਗਾ। ਤੁਸੀਂ ਜੋ ਮਰਜ਼ੀ ਜੀ ਜ਼ਰੂਰ। ਨਹੀਂ, ਮੈਂ ਜੋ ਗੱਲ ਕਰ ਰਿਹਾ ਉਹ ਤੇ ਵੀਡੀਓ ਦੇ ਵਿੱਚ ਹੈ ਨਾ, ਮੈਂ ਥੋੜਾ ਨਾ ਕਹਿ ਰਿਹਾ। ਆਤਮਾ ਸਿੰਘ ਜੀ, ਮੇਰਾ ਸਵਾਲ ਇਹ ਹੈਗਾ ਵੇ ਕਿ ਐਸੇ ਹਾਲਾਤ ਕੀ ਬਣੇ ਕਿ ਇੱਕ ਸਿੱਖ ਨੂੰ ਦੂਸਰੇ ਸਿੱਖ ਨੂੰ ਜੁੱਤੀ ਮਾਰਨੀ ਪਈ? ਮੈਂ ਉਹਦੇ ਉੱਤੇ ਤੁਹਾਡਾ ਜਵਾਬ ਚਾਹਨਾ। ਤੁਸੀਂ ਸਾਰੀਆਂ ਗੱਲਾਂ ਕੀਤੀਆਂ, ਤੁਹਾਡੀਆਂ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ, ਮਗਰ ਐਸੇ ਕੀ ਹਾਲਾਤ ਬਣ ਗਏ ਕਿ ਤੁਸੀਂ ਗੁੱਸੇ 'ਚ ਤੈਸ਼ 'ਚ ਆ ਕੇ ਜੁੱਤੀ ਚੁੱਕੀ ਔਰ ਡਾਇਰੈਕਟਰੇਟ ਵੱਲ ਸੁੱਟੀ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ? ਉਹਨਾਂ ਨੇ FIR ਵਿੱਚ ਲਫ਼ਜ਼ ਮੈਂਸ਼ਨ ਕੀਤਾ ਹੈਗਾ ਕਿ ਉਹਨਾਂ ਦੀ ਜਾਨ ਦੇ ਉੱਤੇ ਹਮਲਾ ਕੀਤਾ ਗਿਆ, ਉਹਦੇ ਉੱਤੇ ਤੁਹਾਡਾ ਕੀ ਕਹਿਣਾ? ਇਸ ਤਰ੍ਹਾਂ ਹੈਗਾ, ਡਾਇਰੈਕਟਰ ਸਾਹਿਬ ਫੁੱਲੀ ਪਰਮਜੀਤ ਸਰਨਾ ਦਾ ਪੱਖ ਲੈ ਰਹੇ ਸੀਗੇ। ਉਹ ਡਾਇਰੈਕਟਰ ਦੀ ਕੁਰਸੀ ਤੇ ਨਿਆਂ ਬਿਲਕੁਲ ਹੀ ਨਹੀਂ ਕਰ ਰਹੇ ਸੀਗੇ। ਅਸੀਂ 5 ਘੰਟੇ ਉਹਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈਗੀ ਹੈ ਕਿ ਡਾਇਰੈਕਟਰ ਸਾਹਿਬ ਐਸਾ ਨਾ ਕਰੋ। ਇਹ
ਦਿੱਲੀ ਗੁਰਦੁਆਰਾ ਕਮੇਟੀ ਦਾ ਇਤਿਹਾਸ ਲਿਖਿਆ ਜਾਏਗਾ। ਉਹਦੇ ਵਿੱਚ ਡਾਇਰੈਕਟਰ ਦਾ ਇਹ ਕਾਲਾ ਅਧਿਆਇ ਜਿਹੜਾ ਹੈਗਾ ਉਹ ਪੜ੍ਹਿਆ ਜਾਏਗਾ। ਤੁਸੀਂ ਸਰਨਾ ਜੀ ਦੀ ਪੱਖ 'ਚ ਲੈ ਰਹੇ ਹੋ, ਜਥੇਦਾਰਾਂ ਦਾ ਨਾਂ ਨੋਮੀਨੇਸ਼ਨ ਵਿੱਚ ਅਨਾਉਂਸ ਕਰੋ। ਉਹਨਾਂ ਨੇ ਕਿਹਾ 5 ਮਿੰਟ 10 ਮਿੰਟ ਅੱਧਾ ਘੰਟੇ 5 ਘੰਟੇ ਵਿੱਚ ਉਹ ਫੈਸਲਾ ਨਹੀਂ ਲੈ ਪਾਏ। ਜਦੋਂ ਉਹਨਾਂ ਨੇ ਪੁਲਿਸ ਬੁਲਾ ਕੇ ਉਹ 500 ਪੁਲਿਸ ਵਾਲੇ ਖੜੇ ਸੀਗੇ, 500 ਪੁਲਿਸ ਵਾਲੇ, ਔਰ ਜਿਹਦੇ ਵਿੱਚ ਜੁਆਇੰਟ ਸੀਪੀ 4 ਏਸੀਪੀ ਐਸਐਚਓ ਇੰਸਪੈਕਟਰ ਤੇ 10-15 ਇੰਸਪੈਕਟਰ ਪੁਲਿਸ ਵਾਲੇ ਕਿੰਨੇ ਸੀਗੇ, ਇੰਨੀ ਫੋਰਸ ਉੱਥੇ ਖੜੀ ਸੀਗੀ। ਅਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਅਸੀਂ ਇਹਨੂੰ ਜੁੱਤੀ ਮਾਰਨੀ ਹੈਗੀ ਹੈ। ਸਿਰਫ ਉਹਨੇ ਮੈਨੂੰ ਕਿਹਾ ਤੈਨੂੰ ਹੁਣ ਛਿੱਤਰ ਪੈਣਗੇ ਔਰ ਤੇਰੀ ਮੈਂਬਰਸ਼ਿਪ ਮੈਂ ਰੱਦ ਕਰਾਂਗਾ। ਮੈਂ ਕਿਹਾ ਡਾਇਰੈਕਟਰ ਸਾਹਿਬ ਤੂੰ ਮੇਰੀ ਮੈਂਬਰਸ਼ਿਪ ਨਹੀਂ ਰੱਦ ਕਰ ਸਕਦਾ, ਮੈਨੂੰ ਜਨਤਾ ਨੇ ਵੋਟ ਦੇ ਕੇ ਪਵਾਇਆ ਜਿਤਾਇਆ ਹੈਗਾ, ਤੇਰੇ ਕੋਲ ਅਧਿਕਾਰ ਨਹੀਂ ਹੈਗਾ। ਇਹ ਰਾਵਣ ਰਾਜ ਨਾ ਦਿਖਾ। ਉਹ ਬਿਲਕੁਲ ਫਿਲਮਾਂ ਦੀ ਤਰ੍ਹਾਂ ਜਿਹੜਾ ਗੁੰਡਾਗਰਦੀ ਕਰਦੇ ਸੀਗੇ ਨਾ, ਉਹ ਡੌਨ ਉੱਦਾਂ ਦਾ ਉਹਨੇ ਰੋਲ ਅਪਣਾਇਆ ਹੈਗਾ। ਮੈਂ ਕਿਹਾ ਤੇਰੇ ਇਸ ਕੰਮ ਦੀ ਤੈਨੂੰ ਸਜ਼ਾ ਜ਼ਰੂਰ ਮਿਲੇਗੀ। ਜਦੋਂ ਉਹ ਪੁਲਿਸ ਨੂੰ ਲੈ ਕੇ ਬਾਹਰ ਆ ਗਿਆ, ਮੈਨੂੰ ਉਹਨਾਂ ਨੇ ਧੱਕਾ ਦੇ ਕੇ ਅੰਦਰ ਸੁੱਟਤਾ ਸੀਗਾ। ਮੈਂ ਉੱਠ ਕੇ ਵਾਪਸ ਆਇਆ। ਮੈਂ ਅੱਗੋਂ ਆ ਕੇ ਜਦੋਂ ਮੈਨੂੰ ਇਹ ਕਿਹਾ ਸੀ, ਮੈਨੂੰ ਰੋਸ ਸੀਗਾ, ਉਹਨੇ ਕਿਹਾ ਤੈਨੂੰ ਛਿੱਤਰ ਪੈਣੇ ਨੇ। ਮੈਂ ਕਿਹਾ ਤੈਨੂੰ ਵੀ ਇਹ ਛਿੱਤਰ ਹੁਣ ਤੈਨੂੰ ਪੈਣਗੇ। ਤੁਸੀਂ ਉਹਨੂੰ ਜੁੱਤੀ ਮਾਰਦੇ ਹੋ? ਨਹੀਂ, ਮੈਂ ਜੁੱਤੀ ਨਹੀਂ ਮਾਰੀ ਹੈਗੀ। ਗੱਲ ਇਹੀ ਹੈਗੀ, ਮੈਂ ਉਹਨੂੰ ਚਿੱਤਰ ਦਿਖਾ ਰਿਹਾ ਸੀ, ਮੇਰੇ ਨਾਲ ਖੜਾ ਸੀ। ਜਦੋਂ ਉਹ ਅਗਰ ਖੜਾ ਸੀ ਮੈਂ ਬਾਹਰ ਹੀ ਮਾਰਨੀ ਸੀ, ਅਗਰ ਮਾਰਨੀ ਹੁੰਦੀ ਤਾਂ ਮੈਂ ਮਾਰੀ ਨਹੀਂ ਉਹਨੂੰ। ਮੈਨੂੰ ਪਿੱਛੇ ਕੋਈ 2-3 ਬੰਦਿਆਂ ਨੇ ਮੈਨੂੰ ਬੜਾ ਜ਼ੋਰ ਨਾਲ ਧੱਕਾ ਦਿੱਤਾ ਔਰ ਮੇਰਾ ਹੱਥ ਜਿਹੜਾ ਸ਼ੀਸ਼ੇ ਤੇ ਜਾ ਕੇ ਵੱਜਿਆ ਹੈਗਾ। ਤਾਂ ਤੱਕ ਉਹ ਡਾਇਰੈਕਟਰ ਸਾਹਿਬ ਪਹਿਲੇ ਹੀ ਅੰਦਰ ਕਾਰ 'ਚ ਬੈਠ ਚੁੱਕੇ ਸੀਗੇ ਔਰ ਮੈਨੂੰ ਫਿਰ ਉੱਥੋਂ ਪਿੱਛੇ ਧੱਕਾ ਦਿੱਤਾ। ਮੈਂ ਪਿੱਛੇ ਜ਼ੋਰ ਨਾਲ ਗਿਰਿਆ ਹੈਗਾ। ਉਹਦੀ ਅਖਬਾਰਾਂ 'ਚ ਵੀਡੀਓ ਫੋਟੋ ਛਪੀ ਹੈਗੀ, ਮੈਂ ਗਿਰਿਆ ਹੋਇਆ। ਮੇਰੀ ਫੋਟੋ ਗਿਰੀ ਹੋਈ ਦੀ ਕਿਸੇ ਨੇ ਵੀ ਨਹੀਂ ਦਿਖਾਈ, ਨਾ ਕਿਸੇ ਚੈਨਲ ਨੇ ਦਿਖਾਈ ਹੈਗੀ ਹੈ। ਤੁਹਾਡੇ ਕੋਲ ਉਹ ਅਖਬਾਰ ਲੈ ਕੇ ਜਿਸ ਵੇਲੇ ਅਸੀਂ ਤੁਹਾਡਾ ਇੰਟਰਵਿਊ ਟੈਲੀਕਾਸਟ ਕਰਾਂਗੇ, ਅਸੀਂ ਉਹ ਅਖਬਾਰ ਦੀ ਕਟਿੰਗ ਵੀ ਜ਼ਰੂਰ ਕਰਾਂਗੇ। ਮਗਰ ਮੈਂ ਫਿਰ ਕਹਾਂ, ਤੁਸੀਂ ਔਨ ਰਿਕਾਰਡ ਹੁਣ ਇਹ ਕਹਿ ਰਹੇ ਹੋ ਕਿ ਤੁਸੀਂ ਜੁੱਤੀ ਨਹੀਂ ਮਾਰੀ। ਬਿਲਕੁਲ ਨਹੀਂ ਮਾਰੀ। ਤੁਹਾਨੂੰ ਧੱਕਾ ਦਿੱਤਾ ਗਿਆ। ਇਹਦਾ ਮਤਲਬ ਤੁਹਾਨੂੰ ਆਪਣੀ ਉਸ ਗੱਲ ਦੇ ਉੱਤੇ ਅਫਸੋਸ ਹੈ ਜੋ ਤੁਹਾਡੇ ਲਈ ਸੋਸ਼ਲ ਮੀਡੀਆ ਤੇ ਵਰਜਿਆ ਹੀ ਨਹੀਂ। ਮੈਂ ਕਿਉਂ ਮਾਰਾਂਗਾ? ਮੈਂ ਗੁਰਸਿੱਖ ਹੈਗਾ। ਮੈਂ ਲਗਾਤਾਰ ਕੋਈ ਮੈਂਬਰ ਨੇ ਇੰਨੇ ਪਾਠ ਨਹੀਂ ਕੀਤੇ। ਮੈਂ 12 ਸਾਲ ਲਗਾਤਾਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈਗਾ ਔਰ ਅੱਧੇ ਤੋਂ ਜ਼ਿਆਦਾ ਸੁਖਮਨੀ ਮੈਨੂੰ ਯਾਦ ਹੈਗੀ ਹੈ। ਲੋਕ ਸਾਡੇ ਘਰ ਦੇ ਵਿੱਚ ਕੋਈ ਇੱਕ ਆਦਮੀ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ। ਮੇਰਾ ਅੱਜ ਮੈਡੀਕਲ ਚੈੱਕ ਕਰਾ ਲਓ, ਅੱਜ ਤੱਕ ਅਸੀਂ ਸ਼ਰਾਬ ਨੂੰ ਹੱਥ ਵੀ ਲਾਇਆ ਹੋਏ ਤੇ। ਸਾਡੇ ਪਰਿਵਾਰ ਦਾ ਕਿਸੇ ਦਾ ਵੀ ਕਰਾ ਲਓ, ਚੈਲੰਜ ਹੈ। ਔਰ ਜੀਕੇ ਦਾ ਵੀ ਕਰਾਓ, ਉਹਨਾਂ ਦੇ ਬੱਚਿਆਂ ਦੇ ਸਰਨੇ ਦੇ ਬੱਚਿਆਂ ਦਾ ਕਰਾਓ, ਪਤਿਤ ਹੋ ਸਕਦੇ ਨੇ। ਮੇਰੇ ਸਾਰੇ ਪਰਿਵਾਰ ਦੇ ਬੱਚੇ, ਮੇਰੇ ਭਰਾ ਦੇ ਬੱਚੇ, ਮੇਰੇ ਚਾਚੇ ਦੇ ਬੱਚੇ, ਮੇਰਾ ਜਵਾਈ ਲਗਾ ਲਓ, ਸਾਰਾ ਲਗਾ ਲਓ ਟੱਬਰ, ਕੋਈ ਇੱਕ ਆਦਮੀ ਪਤਿਤ ਨਹੀਂ ਮਿਲੇਗਾ। ਅਸੀਂ ਗੁਰਸਿੱਖ ਹੈਗੇ ਹਾਂ, ਅਸੀਂ ਲਬਾਣਾ ਖਾਨਦਾਨ ਦੇ ਹੈਗੇ ਹਾਂ। ਅਸੀਂ ਐਸਾ ਕੰਮ ਕਰ ਹੀ ਨਹੀਂ ਸਕਦੇ। ਦਿਮਾਗ 'ਚ ਹੀ ਨਹੀਂ ਹੈ, ਸੋਚੀ ਸਮਝੀ ਮੇਰੇ ਖਿਲਾਫ ਸਾਜ਼ਿਸ਼ ਹੈਗੀ ਹੈ, ਜਿਨ੍ਹਾਂ ਨੇ ਜਾਣ ਕੇ ਇਹ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਡਾਇਰੈਕਟਰ ਦੀ ਬਹੁਤ ਇੱਜ਼ਤ ਕਰਦਾ, ਲੇਕਿਨ ਡਾਇਰੈਕਟਰ ਨੇ ਜੋ ਮੇਰੇ ਨਾਲ ਕੀਤਾ ਉਹਦੀ ਸਜ਼ਾ ਮਿਲੇਗੀ। ਸਾਰੀ ਮਾਤਾਵਾਂ ਭੈਣਾਂ ਵਿਧਵਾਵਾਂ ਨੂੰ ਇਸ ਗੱਲ ਦਾ ਗੁੱਸਾ ਹੈਗਾ। ਉਹ ਵਿਧਵਾਵਾਂ ਉਹਦਾ ਪੁਤਲਾ ਫੂਕਣ ਜਾਣਗੀਆਂ। ਮੈਂ ਹਾਲੇ ਉਹਨਾਂ ਨੂੰ ਰੋਕਿਆ ਹੋਇਆ। ਵਿਧਵਾਵਾਂ ਨੇ ਉਹਨਾਂ ਨੂੰ ਨਹੀਂ ਬਖਸ਼ਣਾ ਹੈਗਾ। 84 ਦੀ ਵਿਧਵਾਵਾਂ ਹੈਗੇ ਨੇ, ਉਹ ਕਹਿ ਰਹੇ ਨੇ ਕਿ ਸਾਡੇ ਮੈਂਬਰ ਦੀ ਮੈਂਬਰਸ਼ਿਪ ਕਿੱਦਾਂ ਰੱਦ ਕਰਦਾ, ਅਸੀਂ ਦੇਖਾਂਗੇ। ਸਾਰੀ ਬੀਬੀਆਂ ਨੇ ਮੈਨੂੰ ਇੱਥੇ ਕੱਲ ਆ ਕੇ ਪਰਸੋਂ ਇਤਵਾਰ ਨੂੰ ਪੰਚਾਇਤ ਵਿੱਚ ਕਰਕੇ ਮੈਨੂੰ ਉਹਨਾਂ ਨੇ ਕਿਹਾ ਹੈਗਾ ਤੁਸੀਂ ਨਾ ਹੋ, ਤੁਸੀਂ ਇਕੱਲੇ ਨਹੀਂ ਹੋ, ਅਸੀਂ ਤੁਹਾਡੇ ਨਾਲ ਹਾਂ ਔਰ ਸਾਡੀ ਜਿੱਥੇ ਲੋੜ ਹੈਗੀ ਅਸੀਂ ਜਾਵਾਂਗੇ। ਔਰ ਬੀਬੀਆਂ ਨੂੰ ਵਿੱਚ ਬਹੁਤ ਗੁੱਸਾ ਹੈਗਾ। ਉਹਨਾਂ ਨੇ ਬਹੁਤ ਜਲਦ ਹੀ LG ਦੇ ਬਾਹਰ ਧਰਨਾ ਲਾਣਾ ਹੈਗਾ ਔਰ ਇਹਦਾ ਪੁਤਲਾ ਫੂਕਣਾ ਹੈਗਾ। ਸਿੰਘ ਜੀ ਕਿੱਥੇ ਹੈ ਤੇ ਨਹੀਂ ਕਿ ਕੱਲ ਤੁਹਾਨੂੰ 3 ਘੰਟੇ ਪੁਲਿਸ ਨੇ ਤਫਤੀਸ਼ ਲਈ ਬੁਲਾਇਆ, ਹੁਣ ਆਤਮਾ ਸਿੰਘ ਲੁਬਾਣਾ ਕਿੱਥੇ ਡਰ ਗਿਆ ਕਿ ਮੈਂ ਕਿਤੇ ਗ੍ਰਿਫਤਾਰ ਨਾ ਹੋ ਜਾਵਾਂ, ਇਸ ਕਰਕੇ ਤੁਸੀਂ ਉਸ ਗੱਲ ਤੋਂ ਹੀ ਮੁਕਰ ਗਏ ਕਿ ਮੈਂ ਜੁੱਤੀ ਨਹੀਂ ਮਾਰੀ, ਮੈਂ ਤੇ ਪਿੱਛੋਂ ਦੀ ਧੱਕਾ ਦਿੱਤਾ। ਮੈਂ ਪੁਲਿਸ ਵਾਲਿਆਂ ਨੂੰ ਵੀ ਇਹ ਗੱਲ ਕਹਿ ਕੇ ਆਇਆ। ਮੈਂ ਪੁਲਿਸ ਨੂੰ ਉਹ ਕਟਿੰਗ ਵੀ ਦਿਖਾਈ ਸੀ। ਇਹ ਜਿਹੜੀ ਹੈਗੀ ਕਟਿੰਗ ਹੈਗੀ ਹੈ, ਮੈਂ ਮੁਕਰ ਨਹੀਂ ਗਿਆ ਹੈਗਾ। ਉਹ ਤੁਸੀਂ ਅਗਰ ਬਿਲਕੁਲ ਲਾਈਵ ਅਗਰ ਦੇਖੋਗੇ ਤੇ ਮੈਨੂੰ ਪਿੱਛੇ ਜ਼ਬਰਦਸਤ ਧੱਕਾ ਮਾਰਿਆ ਉਹਨਾਂ ਨੇ ਹੁਣ, ਤੇ ਮੈਨੂੰ ਜਿੱਦਾਂ ਲੱਗਿਆ ਉਹ ਮੇਰੇ ਪਿੱਛੇ ਗੁਰਦੇਵ ਜਿਹੜਾ ਸੀਗਾ ਆਪਣਾ ਟਾਈਮ TV ਚੜ੍ਹਦੀ ਕਲਾ ਵਾਲੇ, ਉਹਨਾਂ ਨੇ ਅਗਰ ਨਾ ਬਚਾਇਆ ਹੁੰਦਾ ਮੇਰਾ ਕਮਰ ਵੀ ਟੁੱਟ ਸਕਦੀ ਸੀ ਜਾਂ ਮੇਰੀ ਗਰਦਨ ਵੀ ਟੁੱਟ ਸਕਦੀ ਸੀ, ਜਿਸ ਤਰ੍ਹਾਂ ਨਾਲ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਸੀਗਾ। ਚਲੋ ਅਸੀਂ ਤੁਹਾਡੀ ਗੱਲ ਮੰਨਦੇ ਹਾਂ ਕਿ ਹਾਲਾਂਕਿ ਇਹਦਾ ਫੈਸਲਾ ਤੇ ਕੌਮ ਕਰੇਗੀ ਤੇ ਪੁਲਿਸ ਡਿਪਾਰਟਮੈਂਟ ਕਰੇਗਾ ਜਿਹੜੀ ਤਫਤੀਸ਼ ਕਰ ਰਹੇ ਨੇ ਕੇਸ ਦੇ। ਮਗਰ ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ। ਇਹ ਸਵਾਲ ਮੈਂ ਬਾਬੂ ਸਿੰਘ ਦੁਖੀਆ ਤੋਂ ਵੀ ਪੁੱਛਿਆ ਸੀ, ਨਿਰਪ੍ਰੀਤ ਕੌਰ ਤੋਂ ਵੀ ਪੁੱਛਿਆ ਸੀ, ਗੁਰਚਰਨ ਸਿੰਘ ਬੱਬਰ ਤੋਂ ਵੀ ਪੁੱਛਿਆ ਸੀ। ਇਹ ਤੁਹਾਡੇ ਜਿਹੜੇ 4-5 ਚਿਹਰੇ ਹੈਗੇ ਨੇ, ਮੈਨੂੰ ਇਹ ਲਫ਼ਜ਼ ਨਹੀਂ ਵਰਤਣੇ ਚਾਹੀਦੇ ਕਿਉਂਕਿ ਤਿਲਕ ਵਿਹਾਰ ਦੇ ਨਾਲ ਮੈਂ ਪਰਸਨਲ ਤੌਰ ਤੇ ਜੁੜਿਆ। ਤਿਲਕ ਵਿਹਾਰ ਕਲੋਨੀ ਦੇ ਹਾਲਾਤ ਦੇਖ ਕੇ ਅੱਜ 37-38 ਸਾਲ ਹੋ ਗਏ ਨੇ। ਸਾਡੀ ਤਿਲਕ ਵਿਹਾਰ ਦੇ ਕਤਲੇਆਮ ਪੀੜਤਾਂ ਦੇ ਹਾਲਾਤ ਨਰਕ ਤੋਂ ਵੀ ਬਦਤਰ ਨੇ। ਬੇਸ਼ੱਕ ਤੁਸੀਂ ਉਸੇ ਘਰ 'ਚ ਹੀ ਰਹਿੰਦੇ ਹੈਗੇ ਹੋ, ਤੁਹਾਡਾ ਦਫ਼ਤਰ ਵੀ ਇਸੇ ਤਿਲਕ ਵਿਹਾਰ 'ਚ ਹੈਗਾ। ਮੇਰਾ ਬੜਾ ਕੋਲਾ ਸਵਾਲ ਹੈਗਾ, ਤੁਹਾਡੇ ਸਾਰੇ ਲੀਡਰਾਂ ਨੂੰ ਕਿੱਥੇ ਸ਼ਰਮ ਮਹਿਸੂਸ ਨਹੀਂ ਹੁੰਦੀ? ਰਾਜਨੀਤੀ ਕਰਦੇ 38 ਸਾਲ ਹੋ ਗਏ ਤੁਹਾਡੇ ਸਾਰਿਆਂ ਨੂੰ,
ਮੈਂ ਫਿਰ ਕਹਿ ਰਿਹਾ, ਤੁਹਾਡੇ ਇਕੱਲੇ ਦੀ ਗੱਲ ਨਹੀਂ ਕਰ ਰਿਹਾ, ਮੈਂ ਬਾਬੂ ਸਿੰਘ ਦੁੱਖੇ ਦੀ ਗੱਲ ਕਰ ਰਿਹਾ, ਨਿਰਪ੍ਰੀਤ ਕੌਰ ਦੀ ਗੱਲ ਕਰ ਰਿਹਾ, ਗੁਰਚਰਨ ਸਿੰਘ ਬੱਬਰ ਦੀ ਗੱਲ ਕਰ ਰਿਹਾ, ਔਰ ਉਹ ਸਾਰੇ ਜਿਹੜੇ 1984 ਦੀ ਦੁਕਾਨ ਖੋਲ ਕੇ ਬੈਠੇ ਨੇ। ਮੈਂ ਸਿੱਧੇ ਸਿੱਧੇ ਲਫ਼ਜ਼ ਕਹਿ ਰਿਹਾ, ਤਿਲਕ ਵਿਹਾਰ ਦੇ ਕਤਲੇਆਮ ਪੀੜਤਾਂ ਨੂੰ ਨਾ ਤੱਕ ਇਨਸਾਫ ਮਿਲਿਆ, ਨਾ ਚੱਜ ਦਾ ਘਰ ਰਿਹਾਇਸ਼ ਨੂੰ ਮਿਲੀ, ਨਾ ਕੋਈ ਉਹਨਾਂ ਨੂੰ ਰੋਜ਼ਗਾਰ ਮਿਲਿਆ। ਤੁਸੀਂ ਸਾਰੇ ਉਹਨਾਂ ਦੀ ਲੀਡਰੀ ਕਰਦੇ ਹੋ, ਆਪਣੀ ਲੀਡਰੀ ਚਮਕਾਉਣ ਦੇ ਲਈ ਸਾਰਿਆਂ ਨੂੰ ਵਰਤਦੇ ਹੈਗੇ ਹੋ। ਕਤਲੇਆਮ ਪੀੜਤਾਂ ਦਾ ਭਲਾ ਅਜੇ ਤੱਕ ਕਿਉਂ ਨਹੀਂ ਹੋਇਆ? ਇਹਦੇ ਉੱਤੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਕਤਲੇਆਮ ਪੀੜਤਾਂ ਦੀ ਅਸੀਂ ਇਮਾਨਦਾਰੀ ਨਾਲ ਸੇਵਾ ਕੀਤੀ ਹੈਗੀ ਹੈ। 30 ਜਨਵਰੀ 1985 ਨੂੰ ਮੈਂ ਇਹ ਸਾਰੇ ਅਲਾਟਮੈਂਟ ਕਰਾ ਕੇ ਲਾਇਆ ਸੀ। ਰਾਤ ਨੂੰ 1 ਵਜੇ ਇੱਥੇ ਪਹੁੰਚਿਆ ਸੀ ਤਿਲਕ ਵਿਹਾਰ, ਆਤਮਾ ਸਿੰਘ ਲੁਬਾਣਾ ਔਰ ਸਾਰੇ ਅਫਸਰਾਂ ਦੀ 4 ਗੱਡੀਆਂ ਇੱਥੇ ਆਈਆਂ ਸੀਗੀਆਂ ਔਰ ਰਾਤ ਨੂੰ ਅਸੀਂ ਤਾਲਾ ਤੋੜ ਕੇ ਅਸੀਂ ਇਹਨਾਂ ਨੂੰ ਬਿਠਾਇਆ ਸੀਗਾ ਔਰ ਸ਼ਾਹਪੁਰਾ ਸਿੰਘ ਸਭਾਵਾਂ ਨੂੰ ਰਾਤ ਨੂੰ ਜਾ ਕੇ ਉਠਾਇਆ ਸੀਗਾ, ਜਿਹੜੇ ਪੁਲਿਸ ਚੌਕੀ ਦੀ ਸਾਹਮਣੇ ਸੜਕ ਹੈਗੀ ਹੈ, ਇੱਥੇ ਬੈਠ ਕੇ ਰਾਤ ਨੂੰ 2 ਵਜੇ ਲੰਗਰ ਇਹਨਾਂ ਮਾਤਾਵਾਂ ਭੈਣਾਂ ਨੂੰ ਖੁਰਾਇਆ ਸੀਗਾ। ਅਸੀਂ ਕੋਈ ਰਾਜਨੀਤੀ ਨਹੀਂ ਕੀਤੀ ਔਰ ਸਾਨੂੰ ਤੁਸੀਂ ਹੈਰਾਨ ਹੋਗੇ ਕਿ ਜਦੋਂ ਰੰਗਾਨਾਥ ਮਿਸ਼ਰਾ ਕਮਿਸ਼ਨ ਬਣਿਆ, ਉੱਥੇ ਫੁਲਕਾ ਸਾਹਿਬ ਹੋਰ ਵਕੀਲ ਵੱਡੇ ਵੱਡੇ ਬੈਠੇ ਸੀਗੇ, ਉਹ ਐਫੀਡੇਵਿਟ ਹੀ ਨਹੀਂ ਲਿਖਦੇ ਸੀ। ਕੋਈ ਕਹਿੰਦਾ ਅਸੀਂ ਸਾਬਿਤ ਕਿੱਦਾਂ ਕਰਾਂਗੇ ਸੱਜਣ ਕੁਮਾਰ ਦਾ ਨਾਂ ਤੁਸੀਂ ਕਿੱਦਾਂ? ਮੈਂ 10 ਬੰਦੇ ਲੈ ਕੇ ਗਿਆ, ਇਹਨਾਂ ਨੇ ਲਿਖਣ ਤੋਂ ਮਨਾ ਕਰਤਾ। ਫਿਰ ਜਦੋਂ ਰੰਗਾਨਾਥ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਆਂਦੀ ਹੈ ਤੇ ਅਸੀਂ ਉਹਦਾ 87 ਵਿੱਚ ਵਿਰੋਧ ਕਰਦੇ ਹਾਂ। ਵਿਰੋਧ ਕਰਨ ਤੋਂ ਬਾਅਦ ਫਿਰ ਸਰਕਾਰ ਨੇ ਕਿਹਾ ਹੈਗਾ ਕਿ ਤੁਸੀਂ ਫਰੈਸ਼ ਐਫੀਡੇਵਿਟ ਦੇ ਸਕਦੇ ਹੋ। ML ਜੈਨ ਔਰ AK ਬਨਰਜੀ ਨੂੰ 27 ਐਫੀਡੇਵਿਟ ਅਸੀਂ ਲਿਖੇ ਸੀਗੇ। ਗੁਰਚਰਨ ਬੱਬਰ ਸਾਡਾ ਲੀਡਰ ਹੁੰਦਾ ਸੀਗਾ, ਉਹਨਾਂ ਨੂੰ ਅਸੀਂ ਦੇ ਕੇ ਅਸੀਂ ML ਜੈਨ AK ਬਨਰਜੀ ITO ਵਿਕਾਸ ਮੀਨਾਰ ਤੇ ਉਹ ਜਮ੍ਹਾਂ ਕਰਾਏ। ਔਰ ਅੱਜ ਜਿਹੜਾ ਸੱਜਣ ਕੁਮਾਰ ਜੇਲ੍ਹ ਵਿੱਚ ਹੈ ਨਾ, ਮੈਂ ਫਖਰ ਨਾਲ ਕਹਿ ਸਕਦਾ ਕਿ ਉਹ ਐਫੀਡੇਵਿਟ ਵਿੱਚ ਹੀ ਉਹਦਾ ਨਾਂ ਸੀਗਾ, ਉਹ ਜੇਲ੍ਹ ਗਿਆ ਸੀਗਾ। ਟਾਈਟਲਰ ਦੇ ਵਿੱਚ ਜਿਹੜਾ ਟਾਈਟਲਰ ਦੇ ਮੁਕੱਦਮਾ ਚੱਲ ਰਿਹਾ, ਉਹ ਐਫੀਡੇਵਿਟ ਉਹਨਾਂ ਦਾ ਹੀ ਹੈਗਾ, ਉਹਨਾਂ ਦੇ ਉਹ 27 ਐਫੀਡੇਵਿਟ ਵਿੱਚ ਹੀ ਉਹਨਾਂ ਦਾ ਨਾਂ ਹੈਗਾ। ਔਰ ਜਿਹੜਾ ਦੂਸਰਾ ਕੇਸ ਸੱਜਣ ਕੁਮਾਰ ਤੇ ਚੱਲ ਰਿਹਾ ਹੈਗਾ, ਜਿਹੜੇ 4 ਵਿਟਨੈਸਾਂ ਦੀ ਦਾਸ ਨੇ ਕੋਰਟ ਵਿੱਚ ਸਾਰੇ ਲੋਕ ਲੀਡਰ ਕਹਿੰਦੇ ਨੇ ਕਿ ਅਸੀਂ ਸਜ਼ਾ ਕਰਾਈ। ਤੁਸੀਂ ਦੇਖਿਆ ਹੋਵੇਗਾ ਕਿ ਕੋਰਟ ਵਿੱਚ ਸਿਰਫ ਆਤਮਾ ਸਿੰਘ ਲਬਾਣਾ ਔਰ ਸਾਡੀ ਤਿਲਕ ਵਿਹਾਰ ਦੀ ਮਾਤਾਵਾਂ ਭੈਣਾਂ ਤੋਂ ਇਲਾਵਾ ਕੋਈ ਲੀਡਰ, ਕੋਈ ਸੋਸ਼ਲ ਵਰਕਰ, ਕੋਈ ਨੇਤਾ ਉੱਥੇ ਨਹੀਂ ਹੁੰਦਾ। ਸਿਰਫ ਅਸੀਂ ਲੋਕ ਉੱਥੋਂ ਲੜਦੇ ਹਾਂ ਔਰ ਸਾਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਕਈ ਵਾਰੀ ਆਈਆਂ ਨੇ, ਅਸੀਂ ਅੱਜ ਤੱਕ ਪਰਵਾਹ ਨਹੀਂ ਕੀਤੀ। ਸੱਜਣ ਕੁਮਾਰ ਨੂੰ ਜੇਲ੍ਹ ਵਿੱਚ ਭੇਜ ਕੇ ਆਇਆ, ਦੂਸਰੇ ਕੇਸ ਵਿੱਚ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਏਗੀ। ਹੁਣ ਆ ਜਾਓ ਤੁਸੀਂ ਕਮਲਨਾਥ, ਉਹਦਾ ਮੁਖਤਿਆਰ ਸਿੰਘ ਦਾ SIT 'ਚ ਅਸੀਂ ਕੇਸ ਦਰਜ ਕਰਾਇਆ ਔਰ ਉਹਦੇ ਉੱਤੇ ਸਰਕਾਰ ਨੇ ਹਾਲੇ ਤੱਕ ਐਕਸ਼ਨ ਨਹੀਂ ਲਿਆ। ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਗਈ 2007 ਦੇ ਵਿੱਚ, ਅੱਜ ਤੱਕ ਉਹਦੇ ਖਿਲਾਫ ਕਿਸੇ ਨੇ ਪਟੀਸ਼ਨ ਨਹੀਂ ਪਾਈ। ਆਤਮਾ ਸਿੰਘ ਨੇ 2 ਵਿਟਨੈਸ ਹੋਰ ਲੈ ਕੇ ਕੋਰਟ ਵਿੱਚ ਐਪਲੀਕੇਸ਼ਨ ਲਾ ਕੇ ਉਹਨਾਂ ਦੀ ਕਿਹਾ ਕਿ ਇਹ ਵਿਟਨੈਸ ਹੈਗੇ, ਨਹੀਂ ਤਾਂ ਕਦੋਂ ਦੀ ਉਹਨੂੰ ਕਲੀਨ ਚਿੱਟ ਮਿਲ ਗਈ ਹੁੰਦੀ। ਅਸੀਂ ਇਮਾਨਦਾਰੀ ਨਾਲ ਲੜਾਈ ਲੜ ਰਹੇ ਹਾਂ, ਕੋਈ ਰਾਜਨੀਤਿਕ ਫਾਇਦਾ ਨਹੀਂ ਉਠਾਇਆ। ਅੱਜ ਵੀ ਉਸ ਮਕਾਨ ਵਿੱਚ ਰਹਿ ਰਹੇ ਹਾਂ। ਕੋਈ ਆਦਮੀ ਆਰੋਪ ਲਗਾਉਣੇ ਬੜੇ ਸੌਖੇ ਨੇ, ਲੇਕਿਨ ਫੀਲਡ ਵਿੱਚ ਇਹਨਾਂ ਮਾਤਾਵਾਂ ਭੈਣਾਂ ਦੇ ਨਾਲ ਕੰਮ ਕਰਨਾ ਬੜਾ ਔਖਾ ਹੈਗਾ। ਸਾਰੇ ਲੋਕ ਲੀਡਰ ਰਾਜਨੀਤੀ ਕਰਦੇ ਹੋਣਗੇ, ਲੇਕਿਨ ਮੇਰੇ ਪਰਿਵਾਰ ਦੇ 11 ਜੀ ਸ਼ਹੀਦ ਹੋਏ ਨੇ। ਮੈਨੂੰ ਆਪਣਾ ਦੁੱਖ ਹੈਗਾ। ਮੈਂ ਪੁਲਿਸ ਦੀ ਨੌਕਰੀ ਛੱਡ ਕੇ ਇੱਥੇ ਬੈਠਾ ਹੋਇਆ। ਮੇਰੇ ਤੇ ਆਰੋਪ ਲੱਗਦਾ ਆਤਮਾ ਸਿੰਘ ਦੇ ਪੈਟਰੋਲ ਪੰਪ ਹੈ ਜੀ, ਆਤਮਾ ਸਿੰਘ ਨੇ ਇਹ ਕਰਤਾ ਜੀ, ਪਰ ਇਹ ਰਹਿ ਮੈਂ ਜਨਤਾ ਫਲੈਟ 'ਚ ਰਿਹਾ ਹੈਗਾ। ਮੈਂ ਚਾਹੁੰਦਾ ਇੱਕ ਵਾਰ ਤੁਸੀਂ ਐਡਰੈਸ ਜ਼ਰੂਰ ਦੱਸੋ ਤਾਂ ਕਿ ਜਿਹੜੇ ਮੀਡੀਆ ਵਾਲਿਆਂ ਨੇ ਹਾਲੇ ਤੱਕ ਪਹੁੰਚ ਨਹੀਂ ਕੀਤੀ, ਜਿਹੜੇ ਲੋਕਾਂ ਨੂੰ ਲੱਗਦਾ ਹੈ ਆਤਮਾ ਸਿੰਘ ਲੁਬਾਣਾ ਆਪਣਾ ਘਰ ਤੇ ਆਫਿਸ ਛੱਡ ਕੇ ਭੱਜ ਗਏ ਨੇ। ਆਪਾਂ ਔਨ ਰਿਕਾਰਡ ਇਹਨਾਂ ਕੋਲ ਐਡਰੈਸ ਵੀ ਪੁੱਛ ਰਹੇ ਹਾਂ ਤੇ ਜਿੰਨਾ ਮਿਲਣਾ ਹੈ ਉਹ ਮਿਲ ਸਕਦੇ ਨੇ। ਤੁਹਾਡੇ ਘਰ ਦਾ ਐਡਰੈਸ ਕੀ ਹੈ ਜੀ, ਦੱਸੋ। ਮੇਰਾ ਸਾਹਮਣੇ ਘਰ ਦੇਖੋ, ਮੈਂ ਪਲਸਤਰ ਵੀ ਨਹੀਂ। ਇਹਨਾਂ ਨੂੰ ਐਡਰੈਸ ਪੂਰਾ ਦੱਸੋ। 127 ਇਹ ਤਿਲਕ ਵਿਹਾਰ। ਕੱਲ ਮੈਨੂੰ ਬੁਲਾਇਆ ਸੀਗਾ, ਨੋਟਿਸ ਮੇਰੇ ਕੋਲ ਹੈਗਾ। ਮੈਂ ਆਫਿਸ ਵੀ ਇੱਧਰ ਹੀ ਹੈ, ਉਹਦਾ ਕੀ ਐਡਰੈਸ? C1A A1 ਕਹਿੰਦੇ ਆ ਗਿਆ ਕਿ ਸਾਡੀ ਰਾਜਨੀਤੀ ਦੀ C 1 ਨੰਬਰ। ਹਾਂ, C1A C ਬਲੋਕ ਹੈ, 1 ਨੰਬਰ ਮਕਾਨ ਹੈ, ਗਰਾਊਂਡ ਫਲੋਰ A ਹੁੰਦਾ ਹੈਗਾ। ਇਹ ਤੁਹਾਡਾ ਉੱਥੇ ਆਫਿਸ ਜਿਹੜਾ ਮੇਨ ਰੋਡ ਤੇ ਜਿੱਥੇ ਆਪਾਂ ਪਹਿਲੇ ਪਹੁੰਚੇ ਹੈਗੇ ਆ। ਤੇ ਸੰਗਤ ਜੀ ਆਪਾਂ ਆਪਣੀ ਗੱਲ ਨੂੰ ਜਾਰੀ ਰੱਖਾਂਗੇ, ਲੇਕਿਨ ਆਪਾਂ ਐਡਰੈਸ ਇਸ ਕਰਕੇ ਇਹਨਾਂ ਕੋਲੋਂ ਪੁੱਛੇ ਹੈਗੇ ਨੇ ਜਿਨ੍ਹਾਂ ਨੂੰ ਲੱਗਦਾ ਆਤਮਾ ਸਿੰਘ ਲੁਬਾਣਾ ਡਰ ਦੇ ਮਾਰੇ ਫਰਾਰ ਹੋ ਗਿਆ, ਭੱਜ ਗਿਆ। ਉਹ ਆ ਕੇ ਜਦੋਂ ਮਰਜ਼ੀ ਇਹਨਾਂ ਨੂੰ ਮਿਲ ਸਕਦਾ। ਘਰ ਹੀ ਨੇ, ਅਸੀਂ ਵੀ ਇਹਨਾਂ ਕੋਲ ਹੀ ਪਹੁੰਚੇ ਆ। ਪਹਿਲੀ ਵਾਰ ਇਹਨਾਂ ਨੇ ਸਾਡਾ ਫੋਨ ਚੁੱਕਿਆ ਹੈਗਾ ਔਰ ਆਪਾਂ ਇੰਟਰਵਿਊ ਦਾ ਟਾਈਮ ਫਿਕਸ ਕੀਤਾ। ਤੇ ਅੱਜ ਅਗਰ ਮੈਂ ਔਨ ਰਿਕਾਰਡ ਟਾਈਮ ਦੀ ਗੱਲ ਕਹਾਂ ਤੇ 11:30 ਹੋ ਚੁੱਕੇ ਨੇ ਅੱਜ ਦੇ ਮੰਗਲਵਾਰ ਦੇ ਦਿਨ ਦੇ। ਅਸੀਂ ਇਹਨਾਂ ਦੇ ਕੋਲ ਭੱਜੇ, ਕੋਈ ਫਰਾਰ ਨਹੀਂ ਹੋਏ, ਇਹ ਭੱਜੇ ਨਹੀਂ ਹੋਏ, ਸਾਡੇ ਨਾਲ ਗੱਲ ਕਰ ਰਹੇ ਨੇ। ਮਗਰ ਆਤਮਾ ਸਿੰਘ ਜੀ, ਅਗਰ ਆਪਾਂ ਰਾਜਨੀਤੀ ਦੀ ਗੱਲ ਕਰਨੇ ਆ,
ਆਪਾਂ ਤੁਸੀਂ ਛੱਡ ਦਿਓ, ਤੁਸੀਂ ਇਸ ਵੇਲੇ ਸਿਰਸਾ ਧੜੇ ਦੇ ਅੰਦਰ ਹੋ, ਮਨਜੀਤ ਸਿੰਘ ਜੀਕੇ ਦੇ ਨਾਲ ਪਹਿਲੇ ਰਹੋ। ਇੱਕ ਸਿੱਖ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਨਹੀਂ ਕਿ ਸਿੱਖ ਰਾਜਨੀਤੀ ਇੰਨੀ ਗੰਦੀ ਹੋ ਚੁੱਕੀ ਹੈਗੀ ਹੈ ਕਿ ਹੁਣ ਉੱਥੇ ਧਰਮ ਦੀ ਗੱਲ ਨਹੀਂ ਹੁੰਦੀ, ਸਿਰਫ ਕੁਰਸੀ ਚੌਧਰ ਤੇ ਪੈਸੇ ਦੀ ਗੱਲ ਰਹਿ ਗਈ ਹੈ, ਅਗਰ ਸਿੱਖ ਹੋਣ ਦੇ ਨਾਤੇ ਅਸੀਂ ਗੱਲ ਕਰੀਏ? ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਜੀਕੇ ਸਾਹਿਬ ਦੇ ਉੱਤੇ। ਮੈਂ ਜੀਕੇ ਦੀ ਬਹੁਤ ਇੱਜ਼ਤ ਕਰਦਾ, ਮੈਂ ਮੀਡੀਆ ਤੇ ਬੋਲ ਰਿਹਾ, ਮੈਂ ਬੇਸ਼ੱਕ ਸਿਰਸਾ ਨਾਲ ਚੱਲ ਰਿਹਾ, ਲੇਕਿਨ ਜੀਕੇ ਦੀ ਮੈਂ ਦਿਲੋਂ ਮੈਂ ਇੱਜ਼ਤ ਕਰਦਾ, ਮੈਂ ਪਿਆਰ ਕਰਦਾ ਉਹਦੇ ਨਾਲ। ਲੇਕਿਨ ਮੈਨੂੰ ਬੜਾ ਦੁੱਖ ਹੋਇਆ ਜੀਕੇ ਨੂੰ ਜਦੋਂ ਉਹਨੇ ਸਿਰਸਾ ਦੀ ਆਪਣੇ ਸਰਨਾ ਦੀ ਪਾਰਟੀ ਜੁਆਇਨ ਕਰਕੇ ਉਹਨਾਂ ਨੂੰ ਵੋਟ ਪਾਏ। ਮੇਰਾ ਦਿਲ ਦਾ ਕਲੇਜਾ ਬੜਾ ਟੁੱਟ ਗਿਆ, ਮੈਂ ਬੜਾ ਪਰੇਸ਼ਾਨ ਹੈਗਾ ਇਸ ਗੱਲ ਦੇ ਉੱਤੇ ਕਿ ਜੀਕੇ ਸਾਹਿਬ ਜਿਨ੍ਹਾਂ ਨੇ ਤੈਨੂੰ ਜਾਨ ਤੋਂ ਮਾਰਨ ਤੇ ਹਮਲਾ ਕੀਤਾ, ਤੁਹਾਡਾ 307 ਦਾ ਮੁਕੱਦਮਾ ਸਰਨੇ ਦੇ ਖਿਲਾਫ ਹੋਇਆ ਔਰ ਤੁਸੀਂ ਉਹਨਾਂ ਨੂੰ ਜਾ ਕੇ ਵੋਟ ਪਾਈ ਹੈ ਔਰ ਜਿਨ੍ਹਾਂ ਨੇ ਸੱਜਣ ਕੁਮਾਰ ਔਰ ਟਾਈਟਲਰ ਨੂੰ ਸਰੋਪਾ ਦਿੱਤਾ ਹੈਗਾ, ਤੁਸੀਂ ਉਹਨਾਂ ਨਾਲ ਖੜੇ ਹੋ ਗਏ। ਹੁਣ ਤੁਸੀਂ ਕੀ ਕਹੋਗੇ ਕਿ ਮੈਂ 84 ਦਾ ਲੜਾਈ ਲੜਾਂਗਾ? ਨਹੀਂ, ਮੈਂ ਤੇ ਰੋਕ ਦੇਣਾ ਆਈਓ ਸਵਾਲ, ਸਿਰਫ 24 ਘੰਟੇ ਨਹੀਂ ਹੋਏ, ਕੱਲ ਦੁਪਹਿਰੀ ਹੀ ਮੈਂ ਸਵਾਲ ਉਹਨਾਂ ਕੋਲ ਔਨ ਰਿਕਾਰਡ ਪੁੱਛਿਆ ਬਕਾਇਦਾ, ਔਰ ਵੀਡੀਓ YouTube ਸੋਸ਼ਲ ਮੀਡੀਆ ਦੇ ਉੱਤੇ ਅਵੇਲੇਬਲ ਹੈਗੀ ਹੈ। ਮੈਂ ਇਹੋ ਸਵਾਲ ਪੁੱਛਿਆ ਸੀ ਕਿ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਸਵਾਲ ਚੁੱਕੇ ਨੇ ਕਿ ਕੁਰਸੀ ਦੇ ਲਾਲਚ ਵਿੱਚ ਮਨਜੀਤ ਸਿੰਘ ਜੀ ਕੇ ਇੰਨਾ ਹੋ ਚੁੱਕਾ ਹੈਗਾ ਕਿ ਜਿਸ ਪਰਮਜੀਤ ਸਿੰਘ ਸਰਨਾ ਨੇ ਉਹਨਾਂ ਦੇ ਸਿਰ ਤੇ ਕਿਰਪਾਨਾਂ ਨਾਲ ਹਮਲੇ ਕਰਾਏ ਉਹਨੂੰ ਹੀ ਵੋਟ ਦੇਤੀ। ਉਹਨਾਂ ਨੇ ਬੜਾ ਸਿੱਧਾ ਜਿਹਾ ਜਵਾਬ ਦਿੱਤਾ ਸੀ ਕਿ ਬਾਦਲ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਤੇ ਜਿਸ ਪਾਰਟੀ ਦਾ ਰਹਿਨੁਮਾ ਸੁਖਬੀਰ ਬਾਦਲ ਦੀ ਗੱਲ ਕਰ ਲਈ, ਸੁਖਬੀਰ ਬਾਦਲ ਦੀ ਗੱਲ ਕਰ ਲਈ ਹੈ ਮੌਜੂਦਾ ਮਨਜਿੰਦਰ ਸਿੰਘ ਸਿਰਸਾ ਜਿਹੜੀ ਅਗਵਾਈ ਕਰ ਰਹੇ ਨੇ ਇਸ ਵੇਲੇ ਦਿੱਲੀ ਕਮੇਟੀ ਦੀ, ਉਹ ਕਹਿੰਦੇ ਨੇ ਮੈਂ ਆਪਣੇ ਸਿਰ ਤੇ ਜ਼ਖਮ ਭੁੱਲ ਸਕਦਾ, ਸਿਰ ਤੇ ਹਮਲੇ ਭੁੱਲ ਸਕਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਭੁੱਲ ਸਕਦਾ। ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ, ਨਹੀਂ ਤੁਸੀਂ ਆਪਣੀ ਗੱਲ ਕਰੋ, ਤੁਸੀਂ ਜਵਾਬ ਦਿਓ, ਕੋਈ ਟਾਈਮ ਲਿਮਿਟ ਨਹੀਂ ਹੈਗੀ ਕਿ ਆਪਾਂ ਨੂੰ 10 ਮਿੰਟ ਖਤਮ ਕਰਨਾ, ਤੁਸੀਂ 2 ਘੰਟੇ ਗੱਲ ਕਰੋਗੇ, ਅਸੀਂ 2 ਘੰਟੇ ਤੁਹਾਡਾ ਇੰਟਰਵਿਊ ਕਰਾਂਗੇ। ਮੇਰਾ ਸਿੱਧਾ ਸਵਾਲ ਹੈ, ਤੁਸੀਂ ਅਕਾਲੀ ਦਲ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜ਼ਿੰਮੇਦਾਰ ਮੰਨਦੇ ਹੋ ਨਹੀਂ ਮੰਨਦੇ? ਮੈਂ ਤੁਹਾਨੂੰ ਦੱਸਦਾ ਹੈਗਾ, ਜਿੱਥੇ ਤੱਕ ਮੈਂ ਬਾਦਲ ਪਰਿਵਾਰ ਨੂੰ ਜਾਣਾ ਔਰ ਮੈਂ ਵੱਡੇ ਬਾਦਲ ਨੂੰ ਜਾਣਦਾ, ਸੁਖਬੀਰ ਤੇ ਹੁਣ ਆਇਆ ਹੈਗਾ। 95 ਵਿੱਚ ਮੈਨੂੰ ਬਾਦਲ ਸਾਹਿਬ ਨੇ ਟਿਕਟ ਦਿੱਤੀ ਸੀਗੀ, ਜਦੋਂ ਬਾਏ ਇਲੈਕਸ਼ਨ 95 96 ਵਿੱਚ ਹੋਏ ਸੀਗੇ, 96 97 ਵਿੱਚ, ਤੇ ਬਾਦਲ ਸਾਹਿਬ ਇੱਥੇ ਕਪੂਰਥਲਾ ਆਏ ਸੀ ਐਜ ਏ ਮੁੱਖ ਮੰਤਰੀ। 2 ਸੀਟਾਂ ਨਵਾਂ ਸ਼ਹਿਰ ਦੀਆਂ ਉਹ ਜਿੱਤ ਕੇ ਆਏ ਸੀਗੇ ਤੇ ਵੱਡੇ ਵੱਡੇ ਲੀਡਰ ਸਾਡੇ ਹਿੱਤ ਸਾਹਿਬ, ਭੁਪਿੰਦਰ ਆਨੰਦ ਸਾਹਿਬ, ਖੁਰਾਨਾ ਜੀ, ਪੋਗਲ ਜੀ, ਥਾਪਰ ਸਾਹਿਬ ਸਾਰੇ ਹੀ ਉਹਨੂੰ ਵਧਾਈ ਦੇਣ ਵਾਸਤੇ ਗਏ ਸੀ ਤੇ ਦਾਸ ਵੀ ਗਿਆ ਸੀਗਾ। ਮੈਂ ਕਿਹਾ ਯਾਰ ਇਹ ਤੇ ਵੱਡੇ ਅਮੀਰ ਨੇ, ਬੜੀ ਮਿਠਾਈਆਂ ਲੈ ਕੇ ਗਏ ਹੋਣਗੇ। ਮੈਂ ਰਕਾਬਗੰਜ ਜਾ ਕੇ ਅਰਦਾਸ ਕੀਤੀ, ਉੱਥੋਂ ਮੈਂ ਪ੍ਰਸ਼ਾਦ ਲੈ ਕੇ ਗਿਆ। ਤੁਸੀਂ ਹੈਰਾਨ ਹੋ ਗਏ ਕਿ ਬਾਦਲ ਸਾਹਿਬ ਨੇ ਉਹ ਪ੍ਰਸਾਦ ਕਿਸ ਤਰ੍ਹਾਂ ਐਕਸੈਪਟ ਕੀਤਾ ਮੇਰੇ ਤੋਂ। ਮੈਂ ਉੱਥੇ ਗਿਆ ਤੇ ਉਹ ਕਹਿੰਦਾ ਬਈ ਲੋ ਆ ਵੀ ਕਾਕਾ ਤੂੰ ਕੀ ਹਾਲ ਹੈ ਤੇਰਾ? ਮੈਂ ਕਿਹਾ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ। ਮੈਂ ਕਿਹਾ ਮੈਂ ਇੰਨਾ ਅਮੀਰਾਂ ਵਾਂਗੇ ਤੁਹਾਡੇ ਵਾਸਤੇ ਮਿੱਠੇ ਬਹੁਤ ਵੱਡੀ ਮਿਠਾਈ ਨਹੀਂ ਲੈ ਕੇ ਆ, ਮੈਂ ਅਰਦਾਸ ਕਰਕੇ ਪ੍ਰਸਾਦ ਲੈ ਕੇ ਆਇਆ। ਉਹਨੇ ਕੁਰਸੀ ਸੋਫੇ ਤੇ ਉਹ ਬੈਠਾ ਸੀਗਾ ਔਰ ਉਹ ਕਹਿੰਦਾ ਮੈਨੂੰ ਰੁਕ ਜਾਓ ਤੁਸੀਂ। ਉਹ ਆਪਣੀ ਸੀਟ ਤੋਂ ਖੜਾ ਹੋਇਆ, ਹੱਥ ਧੋ ਕੇ ਆਇਆ, ਫਿਰ ਹੱਥ ਧੋ ਕੇ ਮੇਰੇ ਤੋਂ ਪ੍ਰਸ਼ਾਦ ਲਿਆ ਤੇ ਮੇਰੀ ਅੱਖਾਂ 'ਚ ਉਸ ਟਾਈਮ ਆਂਸੂ ਆ ਗਏ ਕਿ ਇੰਨਾ ਗੁਰਬਾਣੀ ਨਾਲ ਸਤਿਕਾਰ ਕਰਨ ਵਾਲਾ ਬੰਦਾ, ਇੰਨਾ ਬੰਦਾ ਮਤਲਬ ਗੁਰੂ ਘਰ ਨੂੰ ਮੰਨਣ ਵਾਲਾ, ਇੱਜ਼ਤ ਦੇਣ ਵਾਲਾ, ਉਹ ਗੁਰੂ ਦੀ ਬੇਇੱਜ਼ਤੀ ਕਰ ਸਕਦਾ? ਇਹ ਕਦੀ ਹੋ ਹੀ ਨਹੀਂ ਸਕਦਾ। ਮਗਰ ਆਤਮਾ ਸਿੰਘ ਜੀ ਹਵਨ ਕਰਦੇ ਦੀ ਫੋਟੋਆਂ ਵੀ ਬਾਦਲਾਂ ਦੀਆਂ ਆਉਂਦੀਆਂ ਨੇ, ਡੇਰੇ ਵਾਲੇ ਸਿਰਸੇ ਵਾਲੇ ਦੇ ਪੈਰਾਂ 'ਚ ਬੈਠੇ ਵੀ ਦਿਖਦੀਆਂ ਨੇ, ਫਿਰ ਤੁਸੀਂ ਉਹਨੂੰ ਕਿਵੇਂ ਕਨਵਿੰਸ ਕਰੋਗੇ ਕਿ ਹਾਂ ਵੀ ਉਹ ਗੁਰੂ ਘਰ ਨੂੰ ਮੰਨਦੇ? ਦੇਖੋ ਰਾਜਨੀਤੀ ਵਿੱਚ ਹਿੰਦੂ ਦੀ ਵੀ ਵੋਟ ਚਾਹੀਦੀ ਹੈ, ਮੁਸਲਮਾਨ ਦੀ ਵੀ ਵੋਟ ਚਾਹੀਦੀ ਹੈ, ਕ੍ਰਿਸਚਨ ਦੀ ਵੀ ਵੋਟ ਚਾਹੀਦੀ, ਕੋਈ ਵੀ ਬੁਲਾ ਲੈ। ਸਾਨੂੰ ਵੀ ਮੰਦਿਰ ਵਿੱਚ ਕੋਈ ਬੁਲਾ ਲੈਂਦਾ ਤੇ ਅਸੀਂ ਆਪਣਾ ਧਰਮ ਨਹੀਂ ਛੱਡ ਕੇ ਚਲੇ ਜਾਂਦੇ। ਅਸੀਂ ਆਪਣੇ ਧਰਮ ਨੂੰ ਸਾਰਿਆਂ ਤੋਂ ਪਹਿਲਾਂ ਇੱਜ਼ਤ ਦਿੰਦੇ ਹਾਂ, ਬਾਅਦ ਵਿੱਚ ਦੂਸਰੇ ਧਰਮ ਦਾ ਅਸੀਂ ਸਤਿਕਾਰ ਕਰਦੇ ਹਾਂ। ਅਸੀਂ ਕਿਸੇ ਧਰਮ ਦਾ ਅਨਾਦਰ ਨਹੀਂ ਕਰਦੇ। ਧਾਰਮਿਕ ਪਾਰਟੀ ਦੇ ਤੌਰ ਉੱਤੇ ਫਿਰ ਦਾਵਾ ਨਹੀਂ ਕਰਨਾ ਚਾਹੀਦਾ? ਨਹੀਂ ਕਿਉਂ, ਮਤਲਬ ਮੈਨੂੰ ਹੁਣ ਮੰਦਿਰ ਵਿੱਚ ਜਾਣ ਦਾ, ਮੈਂ ਤੁਹਾਨੂੰ ਇੱਥੇ ਦੱਸ ਦਿਆਂ, ਕਨਸਟੀਟਿਊਸ਼ਨ ਕਹਿੰਦਾ ਹੈਗਾ ਕਿ ਅਗਰ ਤੁਸੀਂ ਧਾਰਮਿਕ ਪਾਰਟੀ ਹੋ, ਤੁਸੀਂ ਧਾਰਮਿਕ ਇਲੈਕਸ਼ਨ ਲੜਦੇ ਹੈਗੇ ਹੋ ਤੇ ਫਿਰ ਤੁਸੀਂ ਹਰ ਧਰਮ ਦੇ ਪੱਟੇ ਆਪਣੇ ਗਲੇ 'ਚ ਮਾਫ ਕਰਨਾ ਨਹੀਂ ਪਾ ਸਕਦੇ। ਅਸੀਂ ਔਨ ਰਿਕਾਰਡ ਕਹਿਣਾ ਅਸੀਂ ਹਰ ਧਰਮ ਦਾ ਸਤਿਕਾਰ ਕਰਨਾ, ਹਿੰਦੂ ਧਰਮ ਸਤਿਕਾਰਯੋਗ ਹੈ, ਮੁਸਲਿਮ ਧਰਮ ਸਤਿਕਾਰਯੋਗ ਹੈ, ਮਗਰ ਜਦੋਂ ਧਰਮ ਦੀ ਗੱਲ ਹੁੰਦੀ ਹੈ ਤੁਸੀਂ ਗੁਰਦੁਆਰਿਆਂ 'ਚ ਹਵਨ ਨਹੀਂ ਕਰ ਸਕਦੇ, ਤੁਸੀਂ ਗੁਰਦੁਆਰਿਆਂ ਦੇ ਅੰਦਰ ਘੰਟੇ ਨਹੀਂ ਵਜਾ ਸਕਦੇ। ਬਿਲਕੁਲ ਨਹੀਂ ਵਜਾ ਸਕਦੇ, ਬਿਲਕੁਲ ਠੀਕ ਹੈ, ਲੇਕਿਨ ਅਸੀਂ ਹਰ ਧਰਮ ਦਾ ਸਤਿਕਾਰ ਕਰ ਸਕਦੇ ਹਾਂ, ਕਰਨਾ ਵੀ ਚਾਹੀਦਾ। ਸਾਨੂੰ ਸਤਿਕਾਰ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਔਰ ਤੁਸੀਂ ਹੈਰਾਨ ਹੋ ਗਏ ਕਿ ਉਹਨਾਂ ਦੇ ਬੀਬਾ ਹਰਸਿਮਰਤ ਕੌਰ ਔਰ ਬਾਦਲ ਸਾਹਿਬ ਆਪਣੇ 12 ਸਫਦਰ ਜੰਗ ਤੇ ਸ਼ੁਰੂ ਤੋਂ ਹੀ 95 ਤੋਂ ਹੀ ਮੈਂ ਦੇਖ ਰਿਹਾ ਹੈਗਾ ਕਿ ਉਹਨਾਂ ਦੇ ਅਖੜ ਪਾਠਾਂ ਦੀ ਲੜੀ ਚੱਲਦੀ ਰਹਿੰਦੀ ਹੈ ਔਰ ਰੋਜ਼ ਉੱਥੇ ਭੋਗ ਹੁੰਦੇ ਨੇ, ਕੀਰਤਨ ਹੁੰਦੇ ਨੇ, ਹਰ ਸੰਕਰਾਂਤ ਤੇ ਕੀਰਤਨ ਹੁੰਦਾ, ਲੰਗਰ ਹੁੰਦਾ ਹੈਗਾ। ਇੰਨਾ ਸਤਿਕਾਰ ਉਹ ਕਰਦੇ ਨੇ। ਉਹ ਬਾਈ ਮਿਸਟੇਕ ਅਗਰ ਉਹਨਾਂ ਤੇ ਇਹ ਆਰੋਪ ਲੱਗਿਆ ਤੇ ਬੇਬੁਨਿਆਦ ਝੂਠੇ ਨੇ, ਕੋਈ ਐਸਾ ਗੱਲ ਨਹੀਂ ਹੈਗਾ। ਜਿੰਨਾ ਸਤਿਕਾਰ ਬਾਦਲ ਸਾਹਿਬ, ਗੁਰੂ ਗ੍ਰੰਥ ਸਾਹਿਬ ਔਰ ਇਹਨਾਂ ਦੇ ਇੰਨੇ ਉਹਨੇ ਯਾਦਗਾਰ ਬਣਾਈਆਂ ਨੇ।
ਇੰਨੇ ਧਰਮ ਨੂੰ ਉਹਨਾਂ ਨੇ ਪ੍ਰਚਲਿਤ ਕੀਤਾ ਹੈਗਾ। ਇੰਨਾ ਉਹਨਾਂ ਨੇ ਸਭ ਕੁਝ ਕਰਨ ਤੋਂ ਬਾਵਜੂਦ ਆਰੋਪ ਤਾਂ ਸਾਰਿਆਂ ਤੇ ਲੱਗਦੇ ਨੇ। ਮਨਜੀਤ ਸਿੰਘ ਜੀਕੇ ਨੇ 84 ਦੀ ਵੀ ਯਾਦਗਾਰ ਬਣਾਈ ਹੈ ਰਕਾਬਗੰਜ ਸਾਹਿਬ, ਫਿਰ ਤੁਸੀਂ ਉਹਨਾਂ ਦੇ ਖਿਲਾਫ ਕਿਉਂ ਜਾਂਦੇ ਹੋ? ਉਹਨਾਂ ਨੇ ਵੀ ਤਾਂ ਫਿਰ ਕੌਮ ਲਈ ਕੁਝ ਨਾ ਕੁਝ ਤਾਂ ਕੀਤਾ ਹੀ ਹੈ। ਦੇਖੋ ਮਨਜੀਤ ਸਿੰਘ ਅਗਰ ਇੰਡੀਵਿਜੂਅਲ ਅਗਰ ਜਿੱਤ ਕੇ ਆਂਦੇ 20-25 ਸੀਟਾਂ ਜਿੱਤ ਕੇ ਆਂਦੇ, ਆਤਮਾ ਸਿੰਘ ਦੀ ਲੋੜ ਹੁੰਦੀ ਤੇ ਆਤਮਾ ਸਿੰਘ ਦੇ ਬਾਰੇ ਜ਼ਰੂਰ ਸੋਚਦਾ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਅਗਰ ਮੈਜੋਰਟੀ ਹੁੰਦੀ, ਮੈਂ ਫਿਰ ਕਹਾਂਗਾ, ਫਿਰ ਤੁਸੀਂ ਕਹੋਗੇ ਮੈਂ ਗੱਲ ਪਕੜ ਲੈਣਾ, ਮੈਜੋਰਟੀ ਹੁੰਦੀ ਤਾਂ ਫਿਰ ਤੁਸੀਂ ਪਾਸਾ ਬਦਲ ਕੇ ਮਨਜੀਤ ਸਿੰਘ ਜੀਕੇ ਦੇ ਨਾਲ ਖੜੇ ਹੋ ਜਾਓ। ਮਨਜੀਤ ਸਿੰਘ ਜੀਕੇ 1984 ਦੀ ਲੜਾਈ ਲੜੀ ਹੈ ਔਰ ਸ਼ਹੀਦ ਪਰਿਵਾਰਾਂ ਦੇ ਨਾਲ ਉਹ ਖੜੇ ਹੋਇਆ ਹੈ। ਲੇਕਿਨ ਮੈਨੂੰ ਅੱਜ ਇਸ ਦਾ ਬੜਾ ਅਫਸੋਸ ਹੈਗਾ ਕਿ ਫਿਰ ਮੈਂ ਕਹਿ ਰਿਹਾ ਕਿ ਮਨਜੀਤ ਸਿੰਘ ਨੇ ਕਾਂਗਰਸੀ ਸਰਨੇ ਨਾਲ ਉਹਨਾਂ ਨੇ ਹੱਥ ਮਿਲਾਇਆ, ਜਿਨ੍ਹਾਂ ਨੇ ਕਾਂਗਰਸ ਸੱਜਣ ਕੁਮਾਰ ਨੂੰ ਸਰੋਪਾ ਦਿੱਤਾ, ਟਾਈਟਲਰ ਨੂੰ ਸਰੋਪਾ ਦਿੱਤਾ। ਜੀਕੇ ਨੇ ਆਪਣੀ ਛਵੀ ਖਰਾਬ ਕੀਤੀ ਹੈਗੀ ਹੈ ਔਰ ਇਹਨਾਂ ਦੇ ਉੱਤੇ ਇਹਨਾਂ ਦੀ ਪਗੜੀ ਉਤਾਰੀ ਗਈ, ਉਹਨਾਂ ਦੇ ਕਿਰਪਾਨਾਂ ਤੇ ਹਮਲੇ ਕੀਤੇ ਗਏ, ਇਹਨਾਂ ਨੂੰ ਲਹੂ ਲਵਾਨ ਕੀਤਾ ਗਿਆ ਔਰ ਉਹਨਾਂ ਦੁਸ਼ਮਣਾਂ ਨਾਲ ਮਿਲ ਕੇ ਅੱਜ ਸਿਰਫ ਕੁਰਸੀ ਦੇ ਖਾਸਤੇ ਇਹ ਕੀਤਾ ਹੈਗਾ। ਇਹ ਬੜੇ ਵੱਡੇ ਅਫਸੋਸ ਦੀ ਗੱਲ ਹੈਗੀ ਮੇਰੇ। ਅਖੀਰਲਾ ਸਵਾਲ ਜ਼ਰੂਰ ਪੁੱਛਾਂਗਾ ਕਿਉਂਕਿ ਸਮੇਂ ਦੀ ਘਾਟ ਹੈਗੀ, ਅਸੀਂ ਸਾਰੇ ਸਵਾਲ ਜ਼ਰੂਰ ਪੁੱਛ ਲੈਣੇ। ਤੁਸੀਂ ਤਰੀਕੇ ਨਾਲ ਬਾਦਲ ਪਾਰਟੀ ਨੂੰ ਸਰਟੀਫਿਕੇਟ ਵੀ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਦੇ ਉੱਤੇ, ਆਪਣੀ ਗੱਲ ਵੀ ਕਲੀਅਰ ਕਰ ਦਿੱਤੀ ਕਿ ਤੁਸੀਂ ਫਰਾਰ ਨਹੀਂ ਹੈਗੇ, ਉਹ ਕਰ ਹੈਗੇ। ਅਸੀਂ ਤੇ ਔਨ ਰਿਕਾਰਡ ਐਡਰੈਸ ਤੱਕ ਮੈਂਸ਼ਨ ਕਰਤਾ ਬਾਈ ਜੀ ਨੇ ਆਣਾ, ਇਹਨਾਂ ਨੂੰ ਆ ਕੇ ਇਹਨਾਂ ਦੇ ਆਫਿਸ ਜਾਂ ਘਰ ਆ ਕੇ ਮਿਲ ਸਕਦਾ। ਅਖੀਰਲਾ ਸਵਾਲ, ਤੁਸੀਂ 84 ਦੀ ਗੱਲ ਕਰਦੇ ਹੋ, ਫਿਰ 84 ਦੇ ਸਤਨਾਮੀ ਬਾਈ ਵਾਲਾ ਕੇਸ ਵੀ ਤੁਹਾਡੇ ਤੇ ਚੱਲਦਾ, ਤੁਸੀਂ ਜੇਲਾਂ ਵੀ ਕੱਟਦੇ ਹੋ, ਤੁਹਾਡੇ ਤੇ ਇਲਜ਼ਾਮ ਵੀ ਲੱਗਦੇ ਨੇ ਕਿ ਤੁਸੀਂ ਪੈਸੇ ਖਾਦੇ, ਉਹਨੂੰ ਤੁਸੀਂ ਕਿਵੇਂ ਡਿਨਾਈ ਕਰੋਗੇ? ਦੇਖੋ ਜੀ, ਸਤਨਾਮੀ ਦਾ ਕੋਰਟ ਨੇ ਕਲੀਨ ਚਿੱਟ ਦੇਤੀ ਹੈ। ਮੈਂ ਸ਼ੁਰੂ ਤੋਂ ਕਹਿ ਰਿਹਾ ਇਹਨੇ ਬਿਆਨ ਨਹੀਂ ਬਦਲਿਆ ਕਿਉਂਕਿ ਇਹ ਫਾਲਟ ਦਿੱਲੀ ਗੁਰਦੁਆਰਾ ਕਮੇਟੀ ਦਾ ਸੀਗਾ। ਦਿੱਲੀ ਕਮੇਟੀ ਨੇ ਕੋਈ ਵਕੀਲ ਉੱਥੇ ਸਾਨੂੰ ਨਹੀਂ ਦਿੱਤਾ ਸੀ। ਦਿੱਲੀ ਕਮੇਟੀ ਨੇ ਉਸ ਕੇਸ ਦੀ ਪੈਰਵੀ ਨਹੀਂ ਕੀਤੀ ਸੀ। ਉਹ ਅਕੇਲੀ ਬੀਬੀ ਅਨਪੜ੍ਹ ਇੱਕ ਉੱਥੇ ਖੜੀ ਹੋ ਗਈ, ਜਿੱਦਾਂ ਉਹਨੇ ਸਵਾਲ ਪੁੱਛਦੇ ਗਏ ਉੱਦਾਂ ਉਹਨਾਂ ਨੇ 9 ਵਾਰੀ ਕਿਹਾ ਕਿ ਮੈਂ ਭਗਤ ਨੂੰ ਜਾਣਦੀ ਹਾਂ। ਤੈਸ਼ ਵਿੱਚ ਆ ਕੇ ਉਹਨਾਂ ਨੇ ਮਤਲਬ ਵਕੀਲਾਂ ਨੇ ਭੜਕਾ ਕੇ ਬਿਆਨ ਉਹਨਾਂ ਨੇ ਲਿਆ, ਉਹਨਾਂ ਨੇ ਦੇ ਦਿੱਤਾ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਅੱਜ ਕੋਰਟ ਨੇ ਉਹਨੂੰ ਸਰਟੀਫਿਕੇਟ ਦੇ ਦਿੱਤਾ ਕਿ ਤੁਸੀਂ ਬਿਲਕੁਲ ਸਹੀ ਬਿਆਨ ਦਿੱਤਾ, ਤੁਸੀਂ ਕੋਈ ਬਿਆਨ ਨਹੀਂ ਬਦਲਿਆ, ਬਿਲਕੁਲ ਸੱਚ ਹੋ ਗਿਆ। ਦੇਖੋ ਜੀ, ਸੱਚ ਨੂੰ ਦਬਾਇਆ ਜਾ ਸਕਦਾ, ਸੱਚ ਨੂੰ ਤੋੜ ਮਰੋੜ ਕੇ ਫਿਰਾਇਆ ਜਾ ਸਕਦਾ, ਲੇਕਿਨ ਸੱਚ ਕਦੀ ਹਾਰ ਨਹੀਂ ਸਕਦਾ। ਅੱਜ ਉਹ ਸਤਨਾਮੀ ਬਾਈ ਕੋਰਟ ਦੀ ਸਰਟੀਫਾਈ ਕਾਪੀ ਸਾਡੇ ਕੋਲ ਹੈਗੀ, ਕਹਿੰਦਾ ਬਿਲਕੁਲ ਸੱਚ ਉਹ ਦਿੱਤਾ ਹੈਗਾ। ਦਰਸ਼ਨ ਕੌਰ ਭੈਣ ਜਿਹੜੀ ਮੇਰੇ ਤੇ ਆਰੋਪ ਲੱਗਾ ਸੀ, ਉਹ ਮੇਰੇ ਘਰ ਆਂਦੀ ਹੈ, ਮੇਰੇ ਵਿਆਹ ਸ਼ਾਦੀਆਂ ਦੁੱਖ ਸਿੱਕੇ ਸਾਰੀ ਆਂਦੀ ਹੈਗੀ। ਉਹ ਕਹਿੰਦਾ ਰਾਜਨੀਤੀ ਸੀ, ਇਹਨਾਂ ਨੇ ਪੈਸੇ ਦੇ ਕੇ ਮੇਰੇ ਤੋਂ ਇਹ ਕਰਾਇਆ ਸੀਗਾ। ਉਹ ਕਹਿੰਦੀ ਹੈ, ਉਹਦੀ ਵੀਡੀਓ ਵੀ ਚੱਲ ਰਹੀ ਹੈਗੀ। ਐਸਾ ਕੁਝ ਨਹੀਂ। ਜਿਸ ਤਿਲਕ ਵਿਹਾਰ 'ਚ ਖਲੋਤੇ ਆ, ਸਿੱਧਾ ਸਿੱਧਾ ਹੈਗਾ ਜੇ, ਔਰ ਸਿੱਧਾ ਹੀ ਜਵਾਬ ਦੇਣਾ। ਅੱਜ ਅਗਰ 38 ਸਾਲ ਬਾਅਦ 84 ਦੇ ਕਤਲਾਂ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ, ਉਹਦਾ ਕਸੂਰਵਾਰ ਤੁਸੀਂ ਕਾਂਗਰਸ ਨੂੰ ਮੰਨਦੇ ਹੋ? ਸੈਂਟਰ ਗਵਰਨਮੈਂਟ 'ਚ ਹੈ, ਹੁਣ ਬੇਸ਼ੱਕ ਬੀਜੇਪੀ ਹੈ, ਪਹਿਲੇ ਮੈਂ ਸੈਂਟਰ ਗਵਰਨਮੈਂਟ ਦੀ ਗੱਲ ਕਰ ਰਿਹਾ। ਕਾਂਗਰਸ ਸਰਕਾਰ ਨੂੰ ਮੰਨਦੇ ਹੋ, ਬੀਜੇਪੀ ਸਰਕਾਰ ਨੂੰ ਮੰਨਦੇ ਹੋ, ਆਪਣੇ ਸਿੱਖ ਲੀਡਰਾਂ ਨੂੰ ਮੰਨਦੇ ਹੋ, ਜਾਂ ਖੁਦ ਵਰਗੇ ਜਿਹੜੇ ਵੀ ਜਿੰਨੇ ਵੀ ਹੈਗੇ ਨੇ, ਕਸੂਰਵਾਰ ਕੌਣ ਹੈ ਇਨਸਾਫ ਦੀ ਦੇਰੀ 'ਚ? ਕਿਉਂਕਿ ਕਿਸੇ ਨਾ ਕਿਸੇ ਦਾ ਤਾਂ ਕਸੂਰ ਤੇ ਮੰਨਾਂਗੇ ਨਾ, ਜਾਂ ਸਰਕਾਰਾਂ ਦਾ ਮੰਨਾਂਗੇ, ਆਪਣੀ ਕਮੇਟੀਆਂ ਦਾ ਮੰਨਾਂਗੇ, ਜਾਂ ਸਾਡੇ ਸੋ ਕਾਲਡ ਅਖੌਤੀ ਸਿੱਖ ਲੀਡਰਾਂ ਦਾ ਕਿੱਦਾਂ ਕਸੂਰ ਮੰਨਦੇ ਹੋ ਕਿ ਅੱਜ 38 ਸਾਲ ਬਾਅਦ ਵੀ ਦਰ ਦੀਆਂ ਠੋਕਰਾਂ ਕਾਰੀਆਂ ਨੇ, ਟੁੱਟੇ ਭੱਜੇ ਮਕਾਨ ਨੇ, ਸੀਵਰ ਦੀਆਂ ਲਾਈਨਾਂ ਤੱਕ ਨਹੀਂ ਹੈਗੀਆਂ, ਬਿਜਲੀ ਚੋਰੀ ਦੀ ਚਲਦੀ ਹੈ, ਮਾਫ ਕਰਨਾ। ਮਗਰ ਕਦੀ ਆਪਾਂ ਅਗਰ ਉਹਨਾਂ ਦੇ ਘਰ ਦੇ ਹਾਲਾਤ ਦੇਖੀਏ ਤਾਂ ਸ਼ਾਇਦ ਰੋਣਾ ਆਉਂਦਾ ਸੀ, ਇੱਕ ਦਿਨ ਨਹੀਂ ਰਹਿ ਸਕਦੇ ਇਸ ਹਾਲਾਤਾਂ ਦੇ ਅੰਦਰ। ਅਗਰ ਕਤਲਾਂ ਪੀੜਿਤ ਖਾਲੀ ਤਿਲਕ ਵਿਹਾਰ ਨਹੀਂ, ਹੋਰ ਮੰਗੋਲਪੁਰੀ ਜਿੱਥੇ ਵੀ ਵਸ ਰਹੇ ਨੇ, ਕਸੂਰਵਾਰ ਕੌਣ ਹੈ ਤੁਹਾਡੀ ਨਜ਼ਰ ਦੇ ਅੰਦਰ? ਦੇਖੋ ਜੀ, ਸਾਰਿਆਂ ਤੋਂ ਜ਼ਿਆਦਾ ਕਸੂਰਵਾਰ ਕਾਂਗਰਸ ਪਾਰਟੀ ਹੈਗੀ ਹੈ। ਇਹਦੇ ਵਿੱਚ ਕੋਈ ਵੀ ਮਾਫ ਨਹੀਂ ਕਰ ਸਕਦਾ ਕਾਂਗਰਸ ਨੂੰ। ਕਾਂਗਰਸ ਨੇ ਇੰਨੇ ਵੱਡੇ ਪੱਧਰ ਤੇ ਰਾਜ ਕੀਤਾ ਹੈਗਾ, ਜੱਜ ਉਹਨੇ ਅਪਾਇੰਟ ਕੀਤੇ ਨੇ, ਜੱਜ ਵੀ ਉਹਨਾਂ ਦੀ ਗੱਲ ਮੰਨਦੇ ਸੀਗੇ। ਸੱਜਣ ਕੁਮਾਰ ਜੇਲ੍ਹ ਕਿਉਂ ਗਿਆ? ਐਸੀ ਕੀ ਨੌਬਤ ਆ ਗਈ? ਬਿਆਨ ਤੇ ਅਸੀਂ ਜਿੱਦਾਂ ਪਹਿਲੇ ਦਿੱਤੇ ਸੀ ਹੁਣ ਵੀ ਦਿੱਤੇ ਹੋਈ, ਲੇਕਿਨ ਸਰਕਾਰ ਬਦਲਣ ਦੇ ਨਾਲ ਜੱਜਾਂ ਦਾ ਦਿਮਾਗ ਵੀ ਬਦਲ ਗਿਆ, ਜੱਜਾਂ ਦੀ ਸੋਚ ਬਦਲ ਗਈ, ਵਕੀਲਾਂ ਦੀ ਵੀ ਸੋਚ ਬਦਲ ਗਈ ਔਰ CBI ਦੇ ਅਫਸਰਾਂ ਦੀ ਵੀ ਸੋਚ ਬਦਲ ਗਈ। ਮੈਂ 2019 ਵਿੱਚ ਨਰਿੰਦਰ ਮੋਦੀ ਨੂੰ ਮਿਲਿਆ ਸੀਗਾ। ਮੈਂ ਨਰਿੰਦਰ ਮੋਦੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅਗਰ ਤੁਹਾਡੇ ਰਾਜ ਵਿੱਚ ਵੀ ਅਗਰ ਸੱਜਣ ਕੁਮਾਰ ਜੇਲ੍ਹ ਨਹੀਂ ਗਿਆ ਤਾਂ ਫਿਰ ਕਦੋਂ ਜਾਏਗਾ? ਮੈਂ ਕਿਹਾ ਜੱਜ ਸਾਡੀ ਗੱਲ ਨਹੀਂ ਸੁਣਦੇ, CBI ਵਾਲੇ ਸਾਡੀ ਗੱਲ ਨਹੀਂ ਸੁਣਦੇ, ਉੱਥੇ ਕੋਰਟ ਵਿੱਚ ਜਾ ਕੇ ਕਾਂਗਰਸ ਦੀ ਬੋਲੀ ਬੋਲਦੇ ਨੇ। ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਕਰਕੇ ਸਾਰਾ ਘੁਮਾਇਆ ਹੈਗਾ, ਉਹਨਾਂ ਨੂੰ ਡਾਇਰੈਕਸ਼ਨ ਦਿੱਤੀ, ਜੋ ਸੱਚ ਹੈਗਾ ਸੱਚ ਦੇ ਨਾਲ ਤੁਸੀਂ ਜਾਣਾ ਹੈਗਾ। ਔਰ ਦੇਖਾ ਤੁਸੀਂ 27 ਨਵੰਬਰ ਨੂੰ ਉਹਨੂੰ ਸਜ਼ਾ ਹੋਈ, ਸੱਜਣ ਕੁਮਾਰ ਨੂੰ ਜੇਲ੍ਹ ਗਿਆ। 31 ਦਸੰਬਰ 2019 ਨੂੰ
ਸੱਜਣ ਕੁਮਾਰ ਜੇਲ੍ਹ ਵਿੱਚ ਹੈ, ਕਿੰਨੀ ਵਾਰੀ ਕੋਸ਼ਿਸ਼ ਕਰ ਲਈ, ਬੇਲ ਨਹੀਂ ਹੋਈ ਉਹਦੀ ਔਰ ਹੋਏਗੀ ਵੀ ਨਹੀਂ। ਦੂਸਰਾ ਕੇਸ ਜਿਹੜਾ ਉਹਦੇ ਖਿਲਾਫ ਚੱਲ ਰਿਹਾ ਸਾਡਾ, ਜੋਗਿੰਦਰ ਸਿੰਘ ਵਿਟਨੈਸ ਹੈ, ਪੋਪਰੀ ਕੌਰ ਵਿਟਨੈਸ ਹੈ, ਗੋਪੀ ਕੌਰ ਵਿਟਨੈਸ ਹੈ, ਮਿਸ਼ਰੀ ਕੌਰ ਵਿਟਨੈਸ ਹੈਗੇ ਹੈ, ਚਮ ਕੌਰ ਵਿਟਨੈਸ ਹੈ, ਸ਼ੀਲਾ ਕੌਰ ਵਿਟਨੈਸ ਹੈ। ਔਰ ਉਹਨਾਂ ਵਿਟਨੈਸਾਂ ਦੇ ਨਾਲ ਕੋਈ ਸਾਡਾ ਲੀਡਰ ਸਾਡੇ ਨਾਲ ਨਹੀਂ ਜਾਂਦਾ। ਆਤਮਾ ਸਿੰਘ ਔਰ ਪੀੜਤ ਪਰਿਵਾਰ ਹੀ ਕੋਰਟ ਵਿੱਚ ਜਾਂਦੇ ਨੇ, ਜਦੋਂ ਮਰਜ਼ੀ ਦੇਖ ਲੈਣਾ। ਅਸੀਂ ਉਹਨਾਂ ਦੇ ਬਿਆਨ ਠੋਕ ਕੇ ਕਰਾਏ ਨੇ। ਦੂਸਰੇ ਕੇਸ 'ਚ ਫਿਰ ਕਹਿ ਰਹੇ ਹਾਂ ਕਿ ਉਹਨੂੰ ਫਾਂਸੀ ਦੀ ਸਜ਼ਾ ਹੋਏਗੀ। ਟਾਈਟਲਰ ਨੂੰ ਜਿਹੜਾ ਉਹਨਾਂ ਨੇ ਸੌਦਾ ਕੀਤਾ ਸੀਗਾ 5 ਕਰੋੜ, ਅੱਜ ਵੀ ਕੈਨੇਡਾ ਸਰਕਾਰ, ਕੈਨੇਡਾ ਵਿੱਚ ਬੈਂਕ ਵਿੱਚ 5 ਕਰੋੜ ਜਮ੍ਹਾਂ ਪਏ ਨੇ ਸੁਰਿੰਦਰ ਸਿੰਘ ਦੇ ਭੈਣ ਦੀ ਜਾਂ ਭਰਾ ਦੇ ਅਕਾਊਂਟ ਵਿੱਚ, ਅੱਜ ਵੀ ਉੱਥੇ ਪਏ ਨੇ। ਉਹ ਪ੍ਰੋਸੈਸ ਚੱਲ ਰਿਹਾ ਹੈਗਾ। ਅਸੀਂ ਬਾਰ-ਬਾਰ ਭਾਰਤ ਸਰਕਾਰ ਨੂੰ ਕਿਹਾ ਇਹ ਪ੍ਰੋਸੈਸ ਨੂੰ ਜਲਦੀ ਪੂਰਾ ਕਰੋ ਔਰ ਟਾਈਟਲਰ ਨੂੰ ਇੱਥੇ ਗੁਨਾਹਗਾਰ ਦੋਸ਼ਿਤ ਕਰਕੇ ਮੁਕੱਦਮਾ ਚਲਾਓ। ਉਹ 2 ਵਿਟਨੈਸ ਜਿਹੜੇ ਸਾਡੇ ਨੇ, ਬੇਦੀ ਪਰਿਵਾਰ ਦੇ, ਜਿਹੜੇ ਪੁਲਬੰਗਸ ਗੁਰਦੁਆਰੇ ਦਾ ਜੁਆਇੰਟ ਸੈਕਟਰੀ ਹੁੰਦਾ ਸੀ ਉਸ ਟਾਈਮ, ਉਹ ਵਿਟਨੈਸ ਹੈਗਾ। ਉਹਨਾਂ ਨੂੰ ਅਸੀਂ ਦਿੱਲੀ ਕਮੇਟੀ ਉਹਨਾਂ ਦੀ ਪੂਰੀ ਹੈਲਪ ਕਰਦੇ ਹਾਂ, ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ। ਮੈਨੂੰ ਕੋਈ ਗੁਰੇਜ ਨਹੀਂ ਹੈਗਾ ਕਿ ਮੈਂ ਚਾਹੇ ਜੀਕੇ ਸੀਗਾ, ਜੀਕੇ ਦੇ ਟਾਈਮ ਤੇ ਵੀ ਅਸੀਂ ਇਹ ਕੀਤਾ ਸੀਗਾ, ਸਿਰਸਾ ਦੇ ਟਾਈਮ ਤੇ ਕੀਤਾ ਸੀ। ਸਿਰਸਾ ਪ੍ਰਧਾਨ ਬਣਨ ਤੋਂ ਬਾਅਦ ਵਿਟਨੈਸਾਂ ਨੂੰ ਅਸੀਂ ਪੂਰੀ ਸਪੋਰਟ ਕਰਦੇ ਹਾਂ, ਅੱਜ ਵੀ ਕਰਦੇ ਹਾਂ। ਚਾਹੇ ਉਹਨਾਂ ਨੂੰ ਦੁੱਖ ਹੋਏ, ਸੁੱਖ ਹੋਏ, ਵਿਆਹ ਹੋਏ, ਸ਼ਾਦੀ ਹੋਏ, ਬੱਚਿਆਂ ਦੀ ਪੜ੍ਹਾਈ ਹੋਏ, ਸਾਰਾ A to Z ਅਸੀਂ ਆਪ ਭੁੱਖੇ ਰਹਿ ਜਾਵਾਂਗੇ, ਲੇਕਿਨ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆਉਣ ਦੇਵਾਂਗੇ। ਕੋਈ ਵੀ ਆਦਮੀ ਕੋਈ ਮਤਲਬ ਕੱਢੇ, ਸਾਨੂੰ ਉਹਦੇ ਨਾਲ ਮਤਲਬ ਨਹੀਂ, ਲੇਕਿਨ ਸਾਡਾ ਦਿਲ ਜਿਹੜਾ ਹੈਗਾ, ਦਿਲ ਕਹਿੰਦਾ ਹੈ ਕਿ ਤੁਸੀਂ ਇਮਾਨਦਾਰੀ ਨਾਲ ਲੜਾਈ ਲੜੀ ਹੈ। ਤੁਸੀਂ ਦੇਖ ਲਿਆ ਹੈਗਾ, ਬੜੇ ਲਾਲਚ ਦੇਣ ਦੇ ਬਾਵਜੂਦ ਵੀ, ਪੈਸੇ ਵੀ ਦੇਣ ਦੇ ਬਾਵਜੂਦ ਵੀ ਸਾਡੀਆਂ ਮਾਤਾਵਾਂ ਭੈਣਾਂ ਨੇ ਆਤਮਾ ਸਿੰਘ ਦਾ ਪੂਰਾ ਸਾਥ ਦਿੱਤਾ ਹੈਗਾ। ਸਰਕਾਰ ਨੇ ਲੱਖ ਯਤਨ ਕਰਨ ਤੋਂ ਬਾਵਜੂਦ ਵੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਵੋਟਰ ਨੂੰ 2-2 ਹਜ਼ਾਰ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼, ਪੈਸੇ ਲੈ ਕੇ ਵੀ ਉਹਨਾਂ ਨੇ ਵੋਟ ਆਤਮਾ ਸਿੰਘ ਨੂੰ ਪਾਈ। ਇੰਨਾ ਵੱਡਾ ਪਿਆਰ ਮੇਰੀ ਮਾਤਾਵਾਂ ਨੇ, ਮੇਰੀ ਭੈਣਾਂ ਨੇ ਮੈਨੂੰ ਦਿੱਤਾ ਹੈਗਾ। ਮੈਂ ਉਹਨਾਂ ਦਾ ਮਾਨ ਸਨਮਾਨ ਮੈਂ ਦਿਲੋਂ ਕਰਦਾ। ਮੇਰੇ ਅੱਖਾਂ ਵਿੱਚ ਆਂਸੂ ਵੀ ਆ ਜਾਂਦੇ ਨੇ ਇਹ ਗੱਲ ਕਰਕੇ। 38 ਸਾਲਾਂ ਤੋਂ ਇਨਸਾਫ ਦੀਆਂ ਠੋਕਰਾਂ ਖਾਂਦੇ ਤਿਲਕ ਵਿਹਾਰ ਦੇ ਕਤਲੇਆਮ ਪੀੜਤਾਂ ਦੀ ਕਲੋਨੀ ਦੇ ਵਿਚਕਾਰ ਅਸੀਂ ਹੈਗੇ ਹਾਂ। ਜਿਸ ਤਰੀਕੇ ਦੇ ਨਾਲ ਅੱਜ ਅਸੀਂ ਆਤਮਾ ਸਿੰਘ ਲੁਬਾਣਾ ਦੇ ਨਾਲ ਗੱਲਬਾਤ ਕੀਤੀ ਹੈ, ਉਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੇ ਸਨ। ਸਾਡੀ ਕੋਸ਼ਿਸ਼ ਸੀ ਕਿ ਆਪਣੇ TV 84 ਦੇ ਪਲੇਟਫਾਰਮ ਦੇ ਉੱਤੇ ਸਵਾਲਾਂ ਦਾ ਜਵਾਬ ਅਸੀਂ ਲਈਏ। ਉਹ ਸਵਾਲਾਂ ਦੇ ਬੇਬਾਕੀ ਦੇ ਨਾਲ ਜਵਾਬ ਵੀ ਆਤਮਾ ਸਿੰਘ ਲੁਬਾਣਾ ਨੇ ਦਿੱਤੇ ਨੇ। ਉਹ ਜਿਹੜਾ ਮੇਨ ਮੁੱਦਾ ਅੱਜ ਦੀ ਡੇਟ 'ਚ ਹੈ ਕਿ ਆਤਮਾ ਸਿੰਘ ਲੁਬਾਣਾ ਨੇ ਜੁੱਤੀ ਖਿੱਚ ਕੇ ਮਾਰੀ, ਤਾਂ ਉਹਨਾਂ ਨੇ ਔਨ ਰਿਕਾਰਡ ਸਾਡੇ ਚੈਨਲ ਦੇ ਉੱਤੇ ਕਲੀਅਰ ਕਰ ਦਿੱਤਾ ਹੈਗਾ ਕਿ ਉਹਨਾਂ ਨੇ ਜੁੱਤੀ ਨਹੀਂ ਮਾਰੀ। ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੈਗਾ, ਪਿੱਛੋਂ ਦੀ ਧੱਕਾ ਲੱਗਾ ਸੀ ਤੇ ਵੀਡੀਓ ਇਸ ਤਰੀਕੇ ਦੀ ਬਣ ਗਈ। ਮੈਂ ਗਲਤ ਤੇ ਨਹੀਂ? ਬਿਲਕੁਲ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ ਜਸਵਿੰਦਰ ਜੀ। ਇਹ ਬਿਲਕੁਲ ਇਹ ਤੁਸੀਂ ਪਹਿਲੀ ਵਾਰੀ ਹੈ ਸਹੀ ਕਿ ਵੀਡੀਓ ਐਸੀ ਬਣ ਗਈ ਜਿੱਦਾਂ ਇਹ ਦਿਖ ਰਿਹਾ ਹੈਗਾ। ਮੈਨੂੰ ਕੋਈ ਵੀ, ਮੈਂ ਤੁਹਾਨੂੰ ਅਗਰ ਇਹਦੇ ਧੱਕਾ ਦੇਵਾਂਗਾ, ਤੁਹਾਡੇ ਇਹਦੇ ਉੱਤੇ ਹੀ ਜਾ ਕੇ ਤੁਸੀਂ ਵੱਜੋਗੇ। ਉਹ ਤਾਂ ਲੱਗੇਗਾ ਕਿ ਤੁਸੀਂ ਮਾਰ ਰਹੇ ਹੋ ਦੂਸਰੇ ਨੂੰ, ਲੇਕਿਨ ਮੈਂ ਧੱਕਾ ਦੇਣ ਵਾਲਾ ਉਹ ਨਹੀਂ ਦਿਖ ਰਿਹਾ ਹੈਗਾ। ਉਹਨਾਂ ਨੇ ਪਿੱਛੇ ਧੱਕਾ ਮਾਰਿਆ ਹੈਗਾ। ਇਹ ਜਾਣਬੁੱਝ ਕੇ ਸ਼ਰਾਰਤ ਕਰਾਈ ਹੈ ਕਿਸੇ ਨੇ, ਔਰ ਸਾਡਾ ਪਕਸ਼ ਨੂੰ ਕਮਜ਼ੋਰ ਕਰਨ ਵਾਸਤੇ। ਜੀ ਤਾਂ ਮਾਫ ਕਰਨਾ, ਤੁਸੀਂ ਕਹਿੰਦੇ ਡਾਇਰੈਕਟਰ ਨੂੰ ਵੀ ਸਰਨਾ ਔਰ ਕੀ ਕਹਿੰਦੇ ਨੇ ਜੀਕੇ ਨੇ ਕੀਤਾ, ਫਿਰ ਧੱਕਾ ਵੀ ਇਹਨਾਂ ਚੋਂ ਕਿਸੇ ਨੂੰ ਮਾਰਿਆ ਹੋਏਗਾ, ਉਹਨਾਂ ਦਾ ਵੀ ਨਾਮ ਲੈ ਕੋਈ ਵੀ ਆਦਮੀ ਸ਼ਰਾਰਤ ਕਰ ਸਕਦਾ ਹੈਗਾ। ਹੁਣ ਉੱਥੇ ਕੌਣ, ਇੰਨੀ ਭੀੜ ਸੀ, ਭੀੜ 'ਚ ਕਿਹਨੂੰ ਕੋਈ ਆਪਾਂ ਥੋੜੀ ਦੇਖ ਸਕਦੇ ਹੈਗਾ। ਬਿਲਕੁਲ ਸੰਗਤ ਜੀ, ਸਾਡੀ ਕੋਸ਼ਿਸ਼ ਸੀ ਅਸੀਂ ਹਰ ਸਵਾਲ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਹਮਣੇ। ਅਸੀਂ ਕੋਈ ਲਿਹਾਜ਼ ਨਹੀਂ ਕੀਤਾ, ਸਿੱਧੇ ਸਵਾਲ ਮੂੰਹ ਦੇ ਉੱਤੇ ਪੁੱਛਣਾ ਸਾਡੀ ਫਿਤਰਤ ਰਹੀ ਹੈ, ਸਾਡੀ ਕੋਸ਼ਿਸ਼ ਰਹੀ ਹੈਗੀ ਹੈ ਕਿ ਸੱਚ ਦੀ ਗੱਲ ਕਰੀਏ। ਔਰ ਉਹਨਾਂ ਦਾ ਜਵਾਬ ਆਤਮਾ ਸਿੰਘ ਲੁਬਾਣਾ ਨੇ ਦਿੱਤਾ। ਆਪਾਂ ਔਨ ਰਿਕਾਰਡ ਆਪਣੇ ਕੈਮਰੇ ਉੱਤੇ ਇਹਨਾਂ ਦੇ ਘਰ ਦੇ ਔਰ ਆਫਿਸ ਦਾ ਐਡਰੈਸ ਵੀ ਦਿੱਤਾ। ਹੋਰ ਵੀ ਕੋਈ ਮੀਡੀਆ ਦਾ ਸਾਡਾ ਭਰਾ ਭੈਣ ਆਉਣਾ ਚਾਹੁੰਦੀ ਹੈਗੀ, ਮਿਲਣਾ ਚਾਹੁੰਦਾ ਹੈਗਾ ਤੇ ਫਰਾਰ ਨਹੀਂ ਨੇ, ਘਰ ਆਪਣੇ ਬੈਠੇ ਨੇ। ਲੈਣੇ ਆ ਸਰਦਾਰ ਆਤਮਾ ਸਿੰਘ ਲੁਬਾਣਾ ਤੋਂ ਇਜਾਜ਼ਤ। ਆਤਮਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਜਸਵਿੰਦਰ ਜੀ ਧੰਨਵਾਦ ਹੈਗਾ। ਤੁਸੀਂ ਸਾਡਾ ਇੰਟਰਵਿਊ ਕੀਤਾ ਔਰ ਬਿਲਕੁਲ ਸੱਚਾਈ ਜਿਹੜੀ ਹੈ ਦੁਨੀਆ ਦੇ ਅੱਗੇ ਤੁਸੀਂ ਲਿਆ ਰਹੇ ਹੋ। ਤੁਹਾਡਾ ਤਹਿ ਦਿਲੋਂ ਸਾਡਾ ਬਹੁਤ ਬਹੁਤ ਸਤਿਕਾਰ ਹੈਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।